ਚਾਹਤ ਫਤਿਹ ਅਲੀ ਖਾਨ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਮੈਂ ਜਾਨੀ ਸਾਹਿਬ ਨੂੰ ਕਾਪੀ ਕਰਦਾ। ਲਿਫਟ ਇੰਨੀ ਉੱਤੇ ਲੈ ਗਿਆ, ਉੱਤੋਂ ਪਲਾਜ਼ੇ ਚੋਂ ਬਾਹਰ ਆ ਗਈ ਭਾਈ। ਉਹ ਕਾਤਲ ਸੀਗਾ ਜੀ, ਇੱਕ ਜੇਲ੍ਹ 'ਚ ਕਤਲ ਦਾ ਤਰਾਫ ਨਹੀਂ ਸੀ ਕਰਨ ਦਿਆ। 7 ਮਿੰਟ ਗਾਣਾ ਸੁਣਿਆ ਬਸ, ਉਹਨੇ ਆਪੇ ਪੰਦਾ ਮੇਰਾ ਪੰਦਾ ਕੇ ਤੇ ਸਭ ਤੋਂ ਪਹਿਲੇ ਕਿਆ ਕਰਨ, ਅਸਲਾਮ ਅਲੈਕੁਮ, ਜਿਵੇਂ ਉਹ ਕਰਦੇ ਨੇ। नाज़रीन, आप सबके लिए, आपको डेडिकेट, आपकी मोहब्बत के लिए मेरे साथ संगत में गरीब साबरी जनाब। तुम मिले दिल खिले, हुण कईयां ने कहना लो भी शुरू, आगे करो, कर दो। तुम मिले दिल खिले और जीने को क्या चाहिए, ना हो तू उदास तेरे पास पास मैं रहूंगा जिंदगी भर, ना हो तू उदास तेरे पास पास मैं रहूंगा जिंदगी भर, सारे संसार का प्यार मैंने तुझी में पाया, तुम मिले दिल खिले। सारे चर्च पीना गला बहुत अच्छा है, और जीने को क्या चाहिए। क्या बात है बाबा। हाँ, तुम मिले दिल खिले और जीने को क्या चाहिए, ना हो तू उदास तेरे पास पास मैं रहूंगा जिंदगी भर, ना हो तू उदास तेरे पास पास मैं रहूंगा जिंदगी भर, सारे संसार का प्यार मैंने तुझी में पाया। चंदा तुझे हो देखने को निकला करता है, आईना भी हो दीदार को तरसा करता है। आगे किसी इतनी हसी, जितनी अदा इतनी हसी कोई नहीं, उतनी वफा, जितनी अदा उतनी वफा, प्यार दोनों जहां का एक तुझ में सिमट के आया, तुम मिले दिल खिले और जीने को क्या चाहिए। हाँ, तुम मिले दिल खिले और जीने को क्या चाहिए। टूरू टूरू टू, अच्छा पीस भाई था ना, चलो बात से ताजी वाह वाह, कमाल। पता नहीं क्या बात। ਸਕੂਨ ਜਿਹਾ ਹੁੰਦਾ, ਤੁਸੀਂ ਗਾਣੇ बचपन में कहना याद आ गया। तस्वीर तेरी दिल में जिस दिन से उतारी है, फिर तुझे संग लेके नए नए रंग लेके सपनों की महफिल में, तस्वीर तेरी दिल में, तुमसे नजर जब गई है मिल, जहाँ है कदम तेरे वहीं मेरा दिल, तुमसे नजर जब गई है मिल, जहाँ है कदम तेरे वहीं मेरा दिल, झुके जहाँ पलकें तेरी, जहाँ जुल्फें तेरी 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 मंदिर में, तस्वीर तेरी। नहीं यार गलत हो गया, पहला सही सीगा। नहीं नहीं तेरी तो कह के सीधा मंदिर कहता मैं, है ना। हाँ, झुके जहाँ नजरें तेरी, खुले जहाँ जुल्फे तेरी तेरी, एक मिनट जी एदी के में रहूं उसी मंदिर में, तस आ। क्या बात, क्या कह रहे फैसल साहब। क्या बात। ਸਾਜੀ ਉਹ ਜਿਹੜਾ ਕ੍ਰਿਮੀਨਲ ਫਿਲਮ ਦਾ ਗਾਣਾ ਨਹੀਂ, ਤੂੰ ਮਿਲੇ ਦਿਲ ਖਿਲੇ, ਉਹ ਮੈਂ ਘਰ ਦੇ ਵਿੱਚ ਨਹੀਂ ਲਾਣ ਦਿੰਦਾ, ਮੇਰੇ ਅੱਬੂ ਨਾ ਉਹ ਸੁਣ ਕੇ ਬਲੇਡ ਮਾਰਨ ਲੱਗ ਪੈਂਦੇ ਸੀ। ਉਦਾਂ ਵੀ ਮਾਰਦੇ। ਓਏ ਹੋ ਨਾ ਮੇਰਾ ਸੁਣ ਕੇ ਮਾਰਦੇ ਹੋਣੇ, ਕੁਮਾਰ ਸਰ ਤਾਂ ਠੀਕ ਆ। ਓਏ ਆਹੋ ਲੈ ਇਹਨੂੰ ਦਿਲ ਤੇ ਬੜਾ ਕਿਉਂਕਿ ਮੁਗਲ ਆ ਨਾ ਸੁਰਤੀ ਸਮਝ ਆ। ਨਹੀਂ ਸੁਣ ਕੇ ਨਹੀਂ ਮਾਰਦੇ। ਰੌਲਾ ਹੈ ਵੀ ਉਹ ਜਦੋਂ ਗਾਣਾ ਲਾਉਂਦੇ ਸੀ ਤੇ ਅੱਬਾ ਜੀ ਬੇਹੋਸ਼ ਹੋ ਜਾਂਦੇ ਸਨ ਨਾ, ਅਕਲ ਉਹਨਾਂ ਦੀ
ਫਿਰ ਬੱਚੇ ਪੈਸੇ ਚੁੱਕ ਲੈਂਦੇ, ਫਿਰ ਬੱਚੇ ਫੜ ਕੇ ਉਹਨਾਂ ਨੂੰ ਬਲੇਡ ਮਾਰ ਦਿੰਦੇ। ਨਹੀਂ ਕਾਲਜ ਦੌਰ ਦੇ ਵਿੱਚ ਬੜਾ ਸੁਣਿਆ ਉਹ ਯਾਰ ਕਾਲਜ ਦੌਰ ਚ ਕਿਹੜਾ ਤੁਸੀਂ ਕਾਲਜ ਦੌਰ, ਅੱਬੂ ਦੀ ਗੱਲ ਕਰਨ ਡਿਆ ਮੈਂ। ਤੁਹਾਡੇ ਵਾਲੀ ਸਾਈਡ ਤੇ ਕਾਲਜ ਹੋਇਆ ਹੀ ਕੋਈ ਨਹੀਂ। ਕਿਉਂ ਨਹੀਂ, ਉੱਥੇ ਹੀ ਤੇ ਕਾਲਜ ਹੋਇਆ ਵਾ। ਓਏ ਇੱਧਰ ਸਿਰਫ ਫਾਲਜ ਹੋਏ ਬਸ, ਕਾਲਜ ਨਹੀਂ ਹੋਏ। ਯਤੀਮਖਾਨੇ ਦੀ ਛੱਤ ਤੇ ਬਹਿ ਕੇ ਸਾਰੀ ਉਮਰ ਪੜ੍ਹੇ ਆ ਤੇ ਕਹਿੰਦੇ ਕਾਲਜ ਵੇਖ ਲੈ, ਤਾਂ ਵਾਸਤੇ ਯਤੀਮਖਾਨਾ ਥੋੜੇ ਕਾਲਜ ਆ। ਹਾਂ ਬਸ ਕਰੋ ਭੈਣ। ਲੋ ਜੀ ਨਾਜ਼ਰੀਨ, ਗਾਣੇ ਦਾ ਮਜ਼ਾ ਆ ਗਿਆ ਯਕੀਨ ਆ ਗਿਆ। ਹਾਂ ਸਕੂਨ ਹੋ ਜਾਂਦਾ। ਤੁਸੀਂ ਇਹ ਮੈਂ ਬੇਟਾ ਤੈਨੂੰ ਸੁਰ ਦੀ ਸਮਝ ਨਹੀਂ ਨਾ, ਤੈਨੂੰ ਤਦ ਮਜ਼ੇ ਆ ਰਹੇ। ਤੂੰ ਨਾ ਬੈਠਕ ਦਾ ਟਾਈਮ ਦੇ ਦਿਆ ਕਰ, ਉੱਥੇ ਬਹਿ ਕੇ ਸੁਣਦਾ ਰਿਹਾ। ਥਾਪ ਲਾਇਆ ਥੋੜਾ ਜਿਹਾ ਫਰੀ ਦੇ ਨਾ ਵਿੱਚ ਢਾੜੀ ਪੁਣਾ ਕਰ ਦਿੰਦਾ ਵਿੱਚ ਘਾਟ ਮੈਨੂੰ ਇਹ ਲੱਗ ਸਮਝ ਹੀ ਨਹੀਂ ਹੈ। ਹਾਂ ਯਾਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਉਸਤਾਦ ਜੀ, ਭਾਵੇਂ ਦੌਰ ਜਿੰਨਾ ਮਰਜ਼ੀ ਨਵਾਂ ਆ ਗਿਆ, ਸਟਾਈਲ ਜਿੰਨਾ ਮਰਜ਼ੀ ਨਵਾਂ ਆ ਗਿਆ, ਜੋ ਚਾਸ਼ਨੀ ਇਲਤਮਾਸੇ ਮਜ਼ਾਇਆ ਮਜ਼ਾ ਉਲ ਜਬਰ ਉਸਤਾਦ ਜੀ ਮਜ਼ਾ ਬਿਲ ਜਬਰ ਜਿਹੜਾ ਨਾ ਪੁਰਾਣੇ ਗਾਣਿਆਂ 'ਚ ਨਾ ਉਸਤਾਦ ਜੀ ਸਟਾਈਲ ਕੱਢ ਕੇ ਨੇ ਪੁਰਾਣਾ ਕਰ ਦਿੱਤਾ ਹੁਣ। ਹਾਂ ਸਹੀ ਗੱਲ। ਓਹੋ ਤਾਂ ਜੀ ਜਿਵੇਂ ਹੁਣ ਆਹੀ ਜਿਹੜਾ ਗਾਣਾ ਹੈ ਤਸਵੀਰ ਤੇਰੀ, ਜੇ ਜਨਰਲੀ ਇਹਨੂੰ ਸੁਣਿਆ ਜਾਏ ਨਾ, ਜਿਹੜੇ ਬਰੀਕ ਸੁਣਨ ਵਾਲੇ, ਆਹੋ ਐਡੀ ਮੁਸ਼ਕਲ ਕੰਪੋਜੀਸ਼ਨ ਔਰ ਐਡੀ ਫੀਲ ਨਾਲ ਬਾਸ਼ਾ ਜੀ ਨਾਲ ਨੇ ਰਫੀ ਸਾਹਿਬ ਦੇ। ਯਾਰ ਮੇਰੀ ਪਤਾ ਨਹੀਂ ਆਸ਼ਾ ਜੀ ਨੇ ਕਿ ਲਤਾ ਜੀ ਨੇ। ਮੇਰੀ ਚਾਹਤ ਫਤਿਹ ਅਲੀ ਖਾਨ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਮੈਂ ਜਾਨੀ ਸਾਹਿਬ ਨੂੰ ਕਾਪੀ ਕਰਦਾ। ਆ ਪੜੇ ਗਏ ਉਹਨਾਂ ਨੇ ਗੁਲਾਬੀ ਅੱਖੇ ਵੀ ਗਾਤਾ ਯਾਰ। ਯਾਰ ਤੇ ਵੀ ਕਿਹੜੀ ਉਸਤਾਦ ਜੀ ਉਹਨਾਂ ਨੂੰ ਕਿਹੜਾ ਲੱਤੀ ਚੜੀ ਉਹਨਾਂ ਨੂੰ ਕਹਦਾ ਭਾਰੋ ਇੰਗਲੈਂਡ ਬੈਠੇ ਆ, ਉੱਥਾਂ ਦੀ ਪੁਲਿਸ ਨਹੀਂ ਸ਼ੇਖੂਪੁਰੇ ਆਏ ਹੋਏ ਆ, ਸ਼ੇਖੂਪੁਰੇ ਆਏ ਹੋਏ ਆ ਜੀ, ਸ਼ੇਖੂਪੁਰੇ ਆਏ ਆ। ਤੇ ਫਿਰ ਉਹਨੇ ਕਿਹਾ ਧਿਆਨ ਨਾ ਰਿਓ। ਨਹੀਂ ਨਹੀਂ ਯਾਰ ਉਹਨਾਂ ਨੂੰ ਸਿਰਫ ਇੰਨਾ ਮੇਰੇ ਲੋ ਕਹਿ ਕਿ ਸਿਰਫ ਰਫੀ ਸਾਹਿਬ ਨੂੰ ਨਾ ਗਾਇਆ ਕਰੋ, ਬਸੁਰੇ ਆਦਮੀ ਸੀ ਉਹ, ਤੁਸੀਂ ਅੱਛੇ ਆਦਮੀ, ਤੁਸੀਂ ਰਾਹਤ ਖਾਨ ਸਾਹਿਬ, ਨੁਸਰਤ ਸਾਜੀ ਮਹਿਦੀ ਹਸਨ ਸਾਹਿਬ, ਤੁਸੀਂ ਹਾਂ ਮੈਂ ਅਤਾਉल्ला ਸੈਗਲ, ਉਹ ਬੇਸਿਕ ਉਹਨਾਂ ਨੇ ਡੈਡੀਕੇਟ ਹੀ ਤੁਹਾਨੂੰ ਕੀਤਾ ਹੈ ਗੁਲਾਬੀਆਂ ਅੱਖੇ। ਨਹੀਂ ਯਾਰ ਸਾਜੀ ਜਿਹੜਾ ਯਾਰ ਹੋਰ ਬੜੇ ਸਿੰਗਰ ਨੇ, ਉਹਨਾਂ ਨੇ ਕਿਹਾ ਤੁਸੀਂ ਹੋਰ ਜਿਹੜੇ ਮਰਜ਼ੀ ਸਿੰਗਰ ਨੂੰ ਗਾ ਲਿਆ ਕਰੋ, ਰਫੀ ਸਾਹਿਬ ਨੂੰ ਮਾਫੀ ਦੇ ਮੇਰੇ ਲੋ ਹੱਥ ਜੋੜਦੀ ਬਸ। ਸਾਜੀ ਉਹਨਾਂ ਨੂੰ ਕਾਹਦਾ ਭਾਰ ਆ, ਉਹਨਾਂ ਦਾ ਮਾਸ਼ਾਅੱਲਾ ਆਪਣਾ ਕਾਰੋਬਾਰ। ਅੱਜ ਚਾਹਤ ਬੰਬ ਤੇ ਵੀ ਚਾਹਤ ਸਾਹਿਬ ਦੀ ਤਸਵੀਰਾਂ ਲਾਉਣ ਲੱਗ ਪਏ। ਬਾਹਰ ਜੋ ਵੀ ਹੈ ਅਸੀਂ ਯਾਰ, ਟਰੱਕਾਂ ਦੇ ਪਿੱਛੇ ਤਸਵੀਰਾਂ ਲਾ ਰਹੇ ਅੱਲਾ ਕਰੇ ਯਾਰ, ਪਤਾ ਕੀ ਗੱਲ ਆ, ਬਹੁਤ ਸ਼ੋਹਰਤ ਦਿੱਤੀ ਅੱਲਾ ਨੇ। ਹਾਂਜੀ ਅੰਗਰੇਜ਼ ਬਹੁਤ ਲਾਈਕ ਕਰਦੇ ਹੋ ਭਾਈ ਜੇ ਜਿੰਨਾ ਇੰਨਾ ਹੇਠਾ ਤੇ ਇੰਸਟਰੂਮੈਂਟ ਵੀ ਲਵੇ ਆਪਣੇ। ਆਹੋ ਕੀ ਲਵੇ? ਹੈ ਨਹੀਂ ਆ ਜਿਹੜੇ ਆਜ਼ਾਦ ਉਹ ਇੰਸਟਰੂਮੈਂਟ ਦੇ ਮੁਹਤਾਜ ਲੋਕ ਇੰਸਟਰੂਮੈਂਟ ਦੇ ਮੁਹਤਾਜ ਨਹੀਂ ਹੋ। ਉਹਨਾਂ ਨੂੰ ਰੱਬ ਨੇ ਗਲਾ ਇਸ ਕਿਸਮ ਦਾ ਦੇ ਦਿੱਤਾ ਵਾ, ਯਕੀਨ ਕਰ। ਕਰਮ ਹੈਗਾ ਕਰਮ ਕੋਈ ਇੰਸਟਰੂਮੈਂਟ ਨਹੀਂ। ਸਾਜੀ ਇਹ ਜਿਹੜੇ 5-6 ਦਿਨ ਬਾਅਦ ਗਲਿਆਂ ਕਿਤੇ ਇਹਨਾਂ ਗਲਿਆਂ 'ਚ ਉਹਨਾਂ ਦਾ ਗਲਾ ਸ਼ਾਮਲ ਹੋ ਜੇ ਨਾ, ਆ ਜਿਹੜਾ 10 ਦਿਨ ਬਾਅਦ ਜਿਹੜੇ ਗੱਲ ਨੇ ਨਹੀਂ ਇਹ ਗਲੇ ਨਹੀਂ, ਇਹ ਬੱਕਰਿਆਂ ਬੁੱਕਰਿਆਂ ਦੇ ਜਿਹੜੇ ਦੱਸ ਦਿੰਦੇ। ਪਤਾ ਉਸਤਾਦ ਕਿੱਡਾ ਅੱਛਾ ਇਨਸਾਨ ਹੈ। ਚਾਲ ਫਤਿਹ ਅਲੀ ਖਾਨ ਦੇ ਗਲੇ ਦਾ ਹਿਸਾਬ ਆ ਗੱਡੀ ਵਰਗਾ ਵਾ, 40 ਕਿਲੋਮੀਟਰ ਤੋਂ ਬਾਅਦ ਇੰਜਨ ਸਟਾਰਟ ਹੁੰਦਾ। ਨਹੀਂ ਉਹ ਸਹੀ ਆ। ਨਹੀਂ ਇੱਕ ਤੇ ਮੈਂ ਇਹ ਸਹੀ, ਪਤਾ ਕੀ ਗੱਲ ਆ ਉਸਤਾਦ ਜੀ, ਇਹ ਅਜ਼ਾਬ 'ਚ ਬੰਦਾ ਪਿਆ ਰਹਿੰਦਾ ਮੁਖਤਲਿਫ ਤਰਜ਼ਾਂ ਗਾ ਕੇ, ਐਵੇਂ ਸਿੱਧਾ ਇੱਕੋ ਤਰਜ਼ ਉਹਦੇ ਤੇ ਸ਼ਾਇਰੀ ਬਦਲੀ ਜੋ। ਹਾਂ ਸਹੀ ਇੱਕੋ ਤਰਸ ਤੇ ਕਿਸ ਤਰ੍ਹਾਂ ਉਸਤਾਦ ਜੀ ਯਾਰ ਹੁਣ ਵੇਖ ਨਾ, ਉਹੀ ਤੈਨੂੰ ਸਾਹਮਣੇ ਬਿਠਾ ਕੇ ਸ਼ਰਮਾ, ਇਹਦੇ ਤੇ ਹੀ ਉਹਨੇ ਤੇ ਉਹ ਜਿਹੜਾ ਕਿਹੜਾ ਸੀ ਉਹ ਆ ਜਿਹੜਾ ਗੁਲਾਬੀ ਆਂखें जो तेरी देखी, ਇਹਦੇ ਤੇ ਹੀ ਉਹਨੇ ਕਿਹਾ ਵਾ ਕਿ ਇਹ ਜੋ ਝੰਡਾ ਹੈ ਕਿਆ ਇੱਕੋ ਹੀ ਤਰਸ ਵਾ ਇਦਾਂ ਹੀ। ਇਦਾਂ ਦੇ ਉਹਨਾਂ ਨੇ ਯਾਰ ਕਿੰਨੀ ਗਾਤੇ। ਗੱਲ ਹੈ, ਮੇਰੀ ਗੱਲ ਸੁਣੋ, ਦੇਖੋ ਇੱਕ ਹੁੰਦੀ ਸ਼ੋਹਰਤ, ਇੱਕ ਹੁੰਦੀ ਇੱਜ਼ਤ, ਇੱਕ ਹੁੰਦੀ ਇੱਜ਼ਤ ਤੇ ਸ਼ੋਹਰਤ। ਸਮਝ ਆ ਰਹੀ ਗੱਲ? ਬਿਲਕੁਲ ਠੀਕ ਹੈ। ਸ਼ੈਤਾਨ ਕੋ ਸ਼ੋਹਰਤ ਆ, ਇੱਜ਼ਤ ਨਹੀਂ ਹੈ। ਹਾਂਜੀ ਵਾਹ ਵਾਹ, ਸਮਝ ਆ ਰਹੀ ਹੈ? ਲੇਕਿਨ ਮੈਂ ਉਹਦੀ ਇੱਜ਼ਤ ਕਰਦਾ ਉਸਤਾਦ ਜੀ ਨਾਲ। ਉਹ ਬਾਹਰ ਸਿੰਗਰ ਆ, ਸ਼ੈਤਾਨ ਨੇ ਵੀ ਸਬਸਕ੍ਰਾਈਬ ਕੀਤਾ ਚੈਨਲ। ਉਹਦੇ ਪਿਆਰ, ਉਹਨਾਂ ਦੇ ਪਿਆਰ ਕਰਨ ਵਾਲੇ ਐਸੇ ਥੱਲੇ ਲਿਖਿਆ ਉਸਤਾਦ ਜੀ ਇਬਲੀਸ ਆਫੀਸ਼ੀਅਲ ਸਬਸਕ੍ਰਾਈਬ। ਲੇਕਿਨ ਉਸਤਾਦ ਜੀ ਤੁਸੀਂ ਇਹ ਵੀ ਤੇ ਵੇਖੋ ਨਾ, ਦੁਨੀਆ ਮੁਹੱਬਤ ਕਰਦੀ, ਉਹਦੇ ਕੋਲ ਡੇਟਾ ਹੀ ਨਹੀਂ ਹੈਗੀਆਂ। ਡੇਟਾ ਫਰੀਦ ਸਾਹਿਬ 2024 ਤੱਕ ਉਹਦੇ ਕੋਲ ਡੇਟ ਖਾਲੀ ਨਹੀਂ ਹੈ। ਭਾਈ ਜਾਨ ਮੈਂ ਇਹ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਸ਼ੋਹਰਤ ਹੋਰ ਚੀਜ਼ ਹੁੰਦੀ, ਇਹ ਹੁੰਦੇ ਚੇਜ਼ਾਬਾਜ਼ੀ, ਵੀ ਜਿਹੜਾ ਵੀ ਮਿਲ ਰਿਹਾ ਉਹ ਅੰਦਰੋਂ ਢਿੱਡੋਂ ਚੇਜ਼ਾ ਕਰਨ ਜਾ ਰਿਹਾ, ਲੇਕਿਨ ਉਹਨਾਂ ਦਾ ਵੱਡਾਪਨ ਚੈੱਕ ਕਰ, ਉਹਨਾਂ ਨੂੰ ਕੋਈ ਭਾਰ ਨਹੀਂ। ਇਦਾਂ ਹੀ। ਹਾਂ ਸਹੀ ਗੱਲ। ਇਹ ਉਹਨਾਂ ਦਾ ਵੱਡਾਪਨ। ਸਾਜੀ ਹੁਣ ਤਾਂ ਦਮ ਵੀ ਹੋਣ ਲੱਗ ਪਏ ਉਹਨਾਂ ਦੇ ਗਾਣੇ ਤੇ, ਚੰਬਲ ਜਾਂ ਏਦਾਂ ਫੇਰੀ ਜਾਓ ਤਾਂ ਨਾਲ ਗਾਣਾ ਗਾਈ ਜਾਓ ਉਹਨਾਂ ਦਾ, ਸਾਰੀ ਚੰਬਲ ਖਤਮ। ਇੱਕ ਤੇ ਹੁੰਦਾ ਨਾ ਬੰਦਾ ਸੁਰੋਂ ਲੱਤਦਾ, ਉਹ ਤੇ ਭਾਈ ਦਿਲੋਂ ਹੀ ਲੱਤੀ ਆ ਰਿਹਾ ਮੋ ਮੁਤਾਬਲਾ। ਨਹੀਂ ਯਾਰ ਨਹੀਂ ਕੰਪੋਜੀਸ਼ਨ ਜਿਹੜੀ ਹੈ, ਕੰਪੋਜੀਸ਼ਨ ਇਹਦੇ ਤੁਸੀਂ ਨੋਟੇਸ਼ਨ ਕਰੋ ਨਾ, ਜੇ ਜੋ ਝੰਡਾ ਹੈ ਇਹ ਜਿਹੜੀ ਹੈ ਨੀਰੇ ਪਾਮਾ ਸਾ। ਅੱਛਾ ਗੁਲਾਬੀ ਯਾਰ ਗੁਲਾਬੀ ਸਾਜੀ ਕਰੋ ਤੋੜ ਨਾ ਯਾਰ ਉਸਤਾਦ ਜੀ ਤੁਸੀਂ ਵੇਖੇ ਅਬਰੋਲ ਗੁਲਾਬੀ ਕਰਤੀ।
ਗੁਲਾਬੀ 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 ओ बस कर दे। ਉਸਤਾਦ ਜੀ ਓਏ ਓਏ ਗੁਲਾਬੀ ਅੱਛਾ ਜੀ ਉਹ ਪਤਾ ਕੀ ਉਹਨਾਂ ਗੁਲਾਬੀ ਆਗੇ ਚ ਪਾ ਦੇਣਾ ਬੱਲੇ ਉਹ ਸ਼ਾਬਾ ਬੱਲੇ ਬੱਲੇ ਓਏ ਓਏ ਉਹ ਹੁਣ ਤਾਂ ਅੱਗੋਂ ਨਾ ਉਹਨਾਂ ਨੇ ਕੀ ਕੀਤਾ ਉਸਤਾਦ ਜੀ ਨਹੀਂ ਯਾਰ ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਨਾ ਹੈਲੋ ਉਹਨਾਂ ਨੇ ਨਾ ਵਿੱਚ ਸਰਗਮ ਵੀ ਗਈ ਗੁਲਾਬੀ 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 ਅਲਬੇ ਪੇਤੇ ABC ਗੁਲਾਬੀ मुक्के खाने तू। ਨਹੀਂ ਉਸਤਾਦ ਜੀ ਇਹ ਕਿਹੜੀ ਗੱਲ ਹੁਣ ਸਾਰੀ ਉਮਰ ਖਾਨ ਸਾਹਿਬ ਸਾਰੇ ਗਮਾ ਪਾ ਦਾ ਬੱਚਿਆਂ ਨੂੰ ਕੀ ਪਤਾ ਸਾਰੇ ਗਮਾ ਪਾ ਚੱਲ ਅਰਬੇ ਪੇਤੇ ABCD ਇਹ ਨਵਾਂ ਆਇਆ ABCDEF ਤੇ ਉਹਨਾਂ ਨੂੰ ਕੋ ਗਾਣਾ ਯਾਦ ਕਰ ਲਓ ਕਾਫੀ ਦੂਰ ਤੱਕ ਗਿਣਤੀ ਜਾਂਦੀ 1 2 3 4 5 6 7 8 9 ਹਾਂਜੀ, 10 ਉਹ 11 ਮੇਨ ਕੰਮ ਨੂੰ 12 13 ਉਹਦੇ ਅੰਦਰ ਚ ਫਿਰ 14 ਕੋ ਐਸੇ ਹੁਆ 15 ਕੋ 16 ਉਹ ਕਿੰਨੀ ਤੂੰ ਉਹ ਯਾਦ ਕਰ ਲਓ। ਤੇ ਜਦੋਂ ਤੁਸੀਂ ਕਹਿਣਾ 14 ਕੋ ਇਹ ਤਾਂ ਸੁਰ ਚ ਵਾ ਉਸਤਾਦ ਜੀ ਉਹਨਾਂ ਉਹਨਾਂ ਨੇ ਨੇ ਉਹ ਤੇ ਕਿੱਦਾਂ ਏਦਾਂ ਕਰਾਂ ਉਹਨਾਂ ਨੂੰ ਬਚਪਨ ਤੋਂ ਹੀ ਗਾਣੇ ਦਾ ਸ਼ੌਕ ਸੀ ਫਰੀਦ ਸਾਹਿਬ ਬਚਪਨ ਤੋਂ ਸਾਨੂੰ ਬਚਪਨ ਤੋਂ ਸੁਣਨ ਦਾ ਸ਼ੌਕ ਨਹੀਂ ਸੀ। ਉਸਤਾਦ ਜੀ ਕਾਲਜ ਲੈਵਲ ਤੇ ਉਹਨਾਂ ਨੇ ਓ ਜਿੱਤਿਆ ਯਾਰ ਸਕੂਲ ਮੈਂ ਲੈਵਲ ਤੇ ਕਦੋਂ ਕਰ ਜਿੱਤਿਆ ਰਿਹਾ ਕਿ ਭਈ ਉਹ ਯਾਰ ਉਹ ਗਾਉਣ ਹਾਂ ਇਸ ਤਰ੍ਹਾਂ ਹੀ ਤੈਨੂੰ ਮੈਂ ਦੱਸਦਾ ਹੂੰ। ਡਾਕਟਰ ਕੇ ਸਾਹਿਬ ਨੇ ਇੱਕ YouTube ਤੇ ਹਾਂ। ਉਹਨਾਂ ਨੂੰ ਸ਼ਾਹਰੁਖ ਸਾਹਿਬ ਨੇ ਆਪਣੇ ਪ੍ਰੋਗਰਾਮ 'ਚ ਬੁਲਾ ਲਿਆ ਸੀ। ਉਹਨਾਂ ਦਾ ਤੂੰ ਗਾਣਾ ਸੁਣ ਭੁੱਲ ਜਾਏਗਾ ਸਾਰਿਆਂ ਨੂੰ ਆ ਸਾਰੇ ਭੁੱਲ ਜਾਏਗਾ। ਮੈਨੂੰ ਉਹ ਥੋੜਾ ਸੁਣਿਆ ਜਿਹੜਾ ਹਟੇ ਹੀ ਨਹੀਂ ਮੈਂ ਕਹਿੰਦਾ ਉਹਨਾਂ ਦਾ ਇਹ ਸਟਾਈਲ ਹੁੰਦਾ ਵਾ ਹੁਣ ਗਾਣਾ ਵਾ ਪਰਦਾ ਹੈ ਪਰਦਾ ਠੀਕ ਆ ਜੀ ਮੈਂ ਲੱਭ ਕੇ ਕਿਸੇ ਦਿਨ ਤੁਹਾਨੂੰ ਸੁਣਾਵਾਂਗਾ ਉਹ ਵਿਚਾਰੇ ਜ਼ਰਾ ਜ਼ਈਫ ਜ਼ਿਆਦਾ ਹੋ ਗਏ ਸੀ ਔਰ ਉਹ ਇਦਾਂ ਇੰਟਰਵਿਊ ਲੇਕਿਨ ਦੁਨੀਆ ਜਹਾਨ ਦਾ ਹਰ ਗਾਣਾ ਉਹਨਾਂ ਨੇ ਗਾਇਆ। ਵਾਹ ਉਹਨਾਂ ਨੇ ਅਤਾਉਲਾ ਤੋਂ ਬਾਅਦ ਅਗਲਾ ਗਾਣਾ ਮਾਈਕਲ ਜੈਕਸਨ ਦਾ ਅਪਲੋਡ ਕੀਤਾ ਉਸ ਤੋਂ ਬਾਅਦ ਮੈਡੋਨਾ ਦਾ ਉਸ ਤੋਂ ਬਾਅਦ ਸਿੱਧਾ ਨੂਰਾ ਲਾਲ ਦਾ ਯਾਨੀ ਉਹਨਾਂ ਨੇ ਛੱਡਿਆ ਕੁਮਾਰ ਸਾਨੂੰ ਰਫੀ ਸਾਹਿਬ ਉਹਨਾਂ ਦੇ ਸੁਰ ਤੋਂ ਕੋਈ ਮਹਿਫੂਜ਼ ਨਹੀਂ ਹਰ ਬੰਦਾ ਹੀ ਡੰਗਿਆ ਤੇ ਹੁਣ ਗਾਣਾ ਹੈਗਾ ਕਬਾਬ ਪੇ ਮੈਂ ਜ਼ਰਾ ਸੀ शराब फेंकूंगा किसी हंसी की तरफ ये गुलाब फेंकूंगा पर्दा है ठीक है पर्दा है पर्दा नजी को बेपर्दा न बे तो अकबर एग तरजा ਹੁਣ ਉਹ ਕਿਦਾਂ ਗਾ ਰਹੇ ਨੇ ਹੁਣ ਅਲਾਪ ਸ਼ੁਰੂ ਹੁੰਦਾ ਹੁਣ ਉਹ ਸ਼ੁਰੂ ਹੋਣ ਲੱਗੇ शबाब पे मैं जरा सी इधर भी चेक कर शराब फेंकूंगा और कैमरा आगे लगा किसी हंसी की तरफ ये गुलाब फेंकूंगा रिदम च पूरे सी वो हाले भी होनी वीडियो हुन डैम 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 पर्दा है पर्दा है और नाल बजा भी अच्छा जी सही पे बजा पर्दा है नहीं आराम नाल पर्दा है होना पर्दा है पर्दा है पर्दा है पर्दा है पर्दा है पर्दा पर्दा है पर्दा पर्दे के पीछे पर्दा नहीं है पर्दा नशी को बे पर्दा ना कर दो बेपर्दा पर्दा नशी को बे पर्दा ना कर दो तो अकबर मेरा नाम नहीं है ਲੈ ਵੀ ਮੈਂ ਤੈਨੂੰ ਵੀਡੀਓ ਦੀ ਲੱਭ ਕੇ ਦੇਣੀ ਨਾ ਆ ਯਾਰ। ਮਰ ਜਾਏਗਾ ਤੂੰ ਨਾ ਯਾਰ ਉਹ ਮਰ ਜਾਏਗਾ ਤੂੰ ਵੱਡਾ ਬੰਦਾ ਮੈਂ ਕਹਿੰਦਾ ਪਤਾ ਕੀ ਗੱਲ ਆ ਅੱਜ ਕੱਲ ਜਿਹੜੇ ਲੋਕ ਅੱਛਾ ਦੇਖ ਢੇਠੇਪਨ ਦਾ ਜਿੰਨਾ ਵਾਲੀਅਮ ਜ਼ਿਆਦਾ ਹੈਗਾ ਉਨੀ ਸ਼ੋਹਰਤ ਜ਼ਿਆਦਾ ਹੋਏਗੀ ਕੀ ਬਾਤ ਸਮਝ ਆਈ ਢੇਠੇਪਨ ਦਾ ਵਾਲੀਅਮ ਜਿੰਨਾ ਜ਼ਿਆਦਾ ਹੋਏਗਾ ਔਰ ਜ਼ਿਆਦਾ ਵਾਲੀਅਮ ਨਾਲ ਕੀ ਹੋਣਾ ਤੇ ਤੂੰ ਵੀ ਆਇਆ कैमरा लेके है जी मैंने गाया है ठीक है मैं और भी गा रहा हूँ मैं और भी आ रहा है मेरा एल्बम आ रहा है इंशाल्लाह सितंबर में मेरा एक नया दिसंबर में एल्बम आ ये वालीਅਮ ਆ ਆਡੀਓ ਸੌਫਟਵੇਅਰ ਦੇ ਵਿੱਚ ਨਾ ਮਤਲਬ ਤੁਸੀਂ ਜਦੋਂ ਪੀਕ ਚੁੱਕਦੇ ਨਾ ਵਾਲੀਅਮ ਤੇ ਉਹ ਰੈੱਡ ਹੋਣ ਲੱਗ ਪੈਂਦਾ ਵੱਜਣ ਇਹ ਤੁਸੀਂ ਯਾਨੀ ਕਿ ਤੁਸੀਂ ਐਸ ਐ ਡਿਸਪਲੇ ਹੈ ਨਾ ਇੰਨਾ ਸਕਰੀਨ ਹੈ ਜਿੱਥੇ ਤੁਹਾਡਾ ਲੈਵਲ ਜਾ ਰਿਹਾ ਇਹ ਡਿਸਪਲੇ ਦੇ ਅੰਦਰੋਂ ਮੋਰੀ ਕਰਕੇ ਲੈਵਲ ਇੱਥੇ ਤੱਕ ਜਾ ਰਿਹਾ ਤਾਂ
ਭੇਜਦੇ ਬੰਦ। ਹਾਂਜੀ ਐਲਸੀਡੀ ਚੋਂ ਬਾਹਰ ਨਿਕਲ ਆਉਂਦਾ ਲੈਵਲ, ਹਾਂ ਸਹੀ। ਤੇ ਉਨਾ ਹੀ ਮਸ਼ਹੂਰ ਆ, ਠੀਕ ਹੈ ਨਾ। ਅੱਛਾ ਉਸਤਾਦ ਜੀ ਕਹਿੰਦੇ ਨੇ ਜਿਸ ਮੇਰੇ ਉਸਤਾਦ ਨੇ ਕਹਿੰਦੇ ਸੀ, ਜਿਸ ਬੰਦੇ ਨੂੰ, ਜਿਸ ਗੁਲੂਕਾਰ ਨੂੰ ਆਪ ਨੂੰ ਨਹੀਂ ਨਾ ਪਤਾ ਲੱਗਦਾ ਕਿ ਮੈਂ ਬਸੁਰਾ ਵਾਂ, ਉਹਨੂੰ ਦੁਨੀਆ ਦਾ ਕੋਈ ਬੰਦਾ ਸੁਰਜ ਨਹੀਂ ਕਰ ਸਕਦਾ। ਸਹੀ। ਵਾਹ ਵਾਹ, ਸਮਝ ਆ ਰਹੀ? ਯਾਰ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਕੀ ਜਿਸ ਬੰਦੇ ਨੂੰ ਇਹ ਨਹੀਂ ਨਾ ਪਤਾ ਲੱਗਦਾ ਕਿ ਮੈਂ ਇੱਥੋਂ ਬਸੁਰਾ ਹੋ ਗਿਆ, ਹੁਣ ਮੈਂ ਗਾ ਰਿਹਾ ਨਾ, ਮੈਨੂੰ ਪਤਾ ਮੈਂ 60% ਬਸੁਰਾ ਨਾ, ਲੇਕਿਨ ਮੈਨੂੰ ਪਤਾ ਵਾ ਕਿ ਇੱਥੋਂ ਤੋਂ ਜਗ੍ਹਾ ਮੇਰੇ ਕੋਲ ਬਸੁਰੀ ਹੋਈ, ਮੈਂ ਸੁਰ ਚ ਖਿੱਚ ਧੂ ਕੇ ਗਾ ਸਕਦਾ, ਕਿਉਂਕਿ ਮੈਨੂੰ ਪਤਾ ਹੈ ਬਸੁਰੀ ਆ। ਜੇ ਮੈਨੂੰ ਇਹ ਪਤਾ ਨਾ ਕਿ ਇਹ ਬੇਸੁਰਾ ਨੋਟ ਆ, ਫਿਰ ਮੈਨੂੰ ਇਹ ਵੀ ਪਤਾ ਕਿ ਇਹ ਸੁਰ ਚ ਨੋਟ ਆ, ਮੈਂ ਖਿੱਚ ਧੂ ਕੇ ਲਾ ਦੂੰਗਾ, ਕੁਛ ਆਟੋ ਟਿਊਨ ਨਾ ਕਰ ਲੂੰਗਾ ਕੁਛ, ਮੈਨੂੰ ਪਤਾ। ਜਿਹਨੂੰ ਇਹ ਨਹੀਂ ਪਤਾ ਕਿ ਇਹ ਸੁਰ ਮੇਰਾ ਸਹੀ ਲੱਗਾ ਕਿ ਨਹੀਂ, ਉਹਨੂੰ ਤੂੰ ਕਿੱਦਾਂ ਰਿਆਜ਼ ਕਰਵਾ ਕੇ ਤੇ ਉਹਨੂੰ ਸੁਰੀਲਾ ਗਵਾ ਲੈ। ਇਸ ਤੋਂ ਉਹਨੂੰ ਉਹਦੇ ਹਾਲ ਤੇ ਛੱਡ ਦਿਓ। ਅੱਛਾ ਉਸਤਾਦ ਜੀ 9 ਮਿਲੀਅਨ ਵੱਡੇ ਖਾਨ ਸਾਹਿਬ ਓ ਯਾਰ ਤੂੰ ਬਾਰ-ਬਾਰ ਇਹਦਾ ਕੀ ਦਲੀਲ ਦੇਣਾ ਵਾ? ਅੱਛੇ ਕੰਮ ਦੀ ਦਲੀਲ ਤੂੰ ਸਬਸਕ੍ਰਾਈਬਰ ਦੇ ਨਾਲ, ਮਿਲੀਅਨ ਦੇ ਨਾਲ ਕਿੱਦਾਂ ਦੇ ਸਕਦਾ? ਦੱਸੋ ਜੀ, ਅੱਛੇ ਕੰਮ ਦੀ ਦਲੀਲ ਸਬਸਕ੍ਰਾਈਬਰ ਨਾਲ ਕਿੱਦਾਂ ਦੇ ਸਕਦਾ? ਦੱਸ। ਤੂੰ ਮੇਰੀ ਗੱਲ ਸੁਣ, ਤੇਰੇ ਮਿਲੀਅਨਸ ਇਸ ਟਾਈਮ ਵਿਊਜ਼ ਆ ਰਹੇ ਨੇ ਮੁਸ਼ਾਇਰੇ ਦੇ, ਕੀ ਕਰ ਲਿਆ ਤੂੰ? ਕਿਹੜਾ ਤੂੰ ਮਤਲਬ ਕਿ ਤੂੰ ਮਿਰਜ਼ਾ ਗਾਲਬ ਸਾਹਿਬ ਦੀ ਵੀ ਰੂਹ ਨੂੰ ਸਕੂਨ ਪਹੁੰਚਾਤਾ? ਤੂੰ ਗੱਲ ਕਰਕੇ ਐਂਡ ਤੇ ਕਹਿ ਦਿੰਦਾ ਵਾ ਜੱਫੀ ਕੁੱਟ ਕੇ ਜੇ ਪਾਵੇਂ ਇੱਕ गार गुजरा, पहले तो कहना मेरा बाप वो था जो रोटियां ला के देता था, गली से आज ऐसे लगा मेरा बाप गुजरा, जफ्फी कुट के जे पावे एक वार गुजरा। नहीं नहीं मैं ठीक है, ते मिलियंस व्यूज ने, ਇਹਦਾ ਮਤਲਬ ਤੂੰ ਸ਼ਾਇਰ ਅੱਛਾ ਵਾ? नहीं मैं कदों कह ਫਨੀ ਆ ਤੂੰ, ਕਾਮੇਡੀਅਨ ਆ, ਤੇਰੀ ਗੱਲ 'ਚ ਕਾਮੇਡੀ ਆ। ਉਧਰ ਵੀ ਸੇਮ ਲਾਈਕ ਹੈ, ਲੇਕਿਨ ਤੂੰ ਸਹਾਰਾ ਲਿਆ ਸ਼ਾਇਰੀ ਦਾ, ਉਹ ਭਾਈ ਨੇ ਸਹਾਰਾ ਲਿਆ ਮਿਊਜ਼ਿਕ ਦਾ। ਗੱਲ ਹੋ ਗਿਆ, ਲੇਕਿਨ ਉਹ ਸਾਡੀ ਦੋਵੇਂ ਇੱਕੋ ਜਿਹੇ ਉਹ ਦਿਲੀ ਤੌਰ ਤੇ ਨਾ ਉਹ ਨਾ ਇਹਨੇ ਗੱਲ ਕਰਵਾ ਲੈਣੀ ਉਹਨਾਂ ਨਹੀਂ ਗੱਲ ਨਹੀਂ ਕਰਵਾ ਲੈਣੀ ਉਸਤਾਦ ਜੀ ਦੇ ਨਾਲ। ਨਹੀਂ ਇੱਕ ਮਿੰਟ ਯਾਰ ਫਰੀਦ, ਜਸਟ ਮਿੰਟ ਯਾਰ। ਜੇ ਭਾਈ ਨਹੀਂ ਪਿਆਰ ਤੇ ਘਰ ਪੀਰਾਂ ਦਾ ਕਹਿ ਕੇ ਬੁਲਾ ਲਾ ਉਹਨੂੰ। ਮੇਰੀ ਗੱਲ ਸੁਣ ਲਓ ਪਾਇਆ ਨਾ, ਜਿਹਨੂੰ ਅੱਲਾ ਨੇ ਮਸ਼ਹੂਰੀ ਸ਼ੋਹਰਤ ਦੇਤੀ ਨਾ, ਮੈਂ ਕਦੀ ਵੀ ਨਹੀਂ ਉਹਨੂੰ, ਕਿਉਂਕਿ ਭਾਈ ਮੈਂ ਕੌਣ ਹੁੰਨਾ, ਇੱਕ ਮਿਸਾਲ ਆ। ਲੇਕਿਨ ਹਕੀਕਤ ਹੀ ਆ। ਦੇਖੋ ਅਹਿਮਦ ਰੁਸ਼ਦੀ ਸਾਹਿਬ ਇੱਕ ਸਿੰਗਰ ਸੀ ਪਾਕਿਸਤਾਨ, ਅਹਿਮਦ ਰੁਸ਼ਦੀ ਮੇਰੇ ਖਿਆਲੋਂ ਮੈਂ ਜੀ। 80% ਲੋਕ ਇਸ ਭਾਈ ਨੂੰ ਜਾਣਦੇ ਨੇ, 80% ਲੋਕ ਅਹਿਮਦ ਰੁਸ਼ਦੀ ਨਹੀਂ ਜਾਣਦੇ। ਤੇ ਤੁਸੀਂ ਕਿਉਂ ਕਹੋਗੇ ਉਹਨਾਂ ਨਾਲੋਂ ਅੱਛੇ ਸੀ? ਨਹੀਂ, ਮਸ਼ਹੂਰੀ ਜ਼ਿਆਦਾ ਵਾ। ਮਸ਼ਹੂਰੀ ਦੇ ਵਿੱਚ ਪੁਖਤਗੀ ਦਾ ਕੋਈ ਤਲਕ ਨਹੀਂਗਾ। ਸਮਝ ਆ ਰਹੀ ਗੱਲ ਦੀ? ਉਸਤਾਦ ਜੀ ਹੁਣ ਬਹੁਤ ਵੱਡੇ ਫੈਨ ਨੇ ਤੁਹਾਡੇ, ਸਾਡਾ ਹਰ ਪ੍ਰੋਗਰਾਮ ਦੇਖਦੇ ਨੇ ਚਾਹਤ ਸਾਹਿਬ, ਤੇ ਚਾਹਤ ਸਾਹਿਬ ਦੀ ਇੱਕ ਕਹਿੰਦੇ ਸੀਗੇ ਕਿ ਮੈਂ ਬਹਾਰੋਂ ਫੂਲ ਬਰਸਾਓ ਸਜਾਦ ਸਾਹਿਬ ਨੂੰ ਡੈਡੀਕੇਟ ਕਰਨਾ ਹੈ। ਉਹ ਅਨਕਰੀਬ ਆਏਗਾ ਤੁਹਾਡੇ ਕੋਲ WhatsApp ਉਸਤਾਦ ਜੀ, ਡੈਡੀਕੇਟ ਕਰਨਾ ਉਹਨੇ। ਲੋ ਜੀ ਬਹਾਰੋ ਇੱਕ ਫੈਨ ਦਾ ਕਤਲ ਇਹਨਾਂ ਨੂੰ ਮਾਫ ਹੁੰਦਾ ਨਾ। ਨਹੀਂ ਤੇ ਤੁਹਾਡਾ ਮੈਂ ਬੇਟਾ ਮੈਂ ਡਾਕਟਰ ਕੇ ਸਾਹਿਬ ਨਾਲ ਰਾਬਤਾ ਕਰਦਾ ਵਾਂ, ਮੈਂ ਉਹਨਾਂ ਨੂੰ ਮੰਜ਼ਰ ਆਮ ਤੇ ਲੈਣਾ, ਮੈਂ ਕਹਿੰਦਾ ਉਹ ਵਕਤ ਪਾ ਦੇਣਗੇ ਤੈਨੂੰ, ਜਿੱਡਾ ਅੱਛਾ ਉਹ ਗਾਉਂਦੇ ਨੇ। ਹਾਂ ਹੋਣਾ ਪਰਦਾ ਨਸ਼ੀ ਕੋ ਬੇ ਪਰਦਾ ਨਾ ਕਰ ਦੂੰ ਬੇ ਪਰਦਾ, ਹੈ ਨਾ? ਪਰਦਾ ਹੈ ਪਰਦਾ ਨਸ਼ੀ ਕੋ ਬੇ ਪਰਦਾ ਨਾ ਕਰ ਬੇ ਪਰਦਾ, ਹੈ ਨਹੀਂ ਫਿਰ ਇਹ ਵੀ ਅੜਾ ਕੇ ਰੱਖ ਦੇਣਗੇ। ਚਲੋ ਫਿਰ ਠੀਕ ਹੈ ਉਸਤਾਦ ਜਿਹੜੀ ਸੁਰ ਦੀ ਉਹਨਾਂ ਨੂੰ ਸਮਝ ਆ, ਹਾਂ ਬਿਲਕੁਲ। ਔਰ ਜਿੱਦਾਂ ਬੀਂਡੇ ਵਰਗਾ ਸੁਰ ਲੱਗਦਾ ਉਹਨਾਂ ਦਾ। ਠੀਕ ਹੈ ਉਸਤਾਦ ਜੀ, ਚਾਹਤ ਸਾਹਿਬ ਨੂੰ ਮੈਂ ਕਹਿੰਦਾ ਬੀਂਡਾ ਤੈਨੂੰ ਪਤਾ ਕੀ ਹੁੰਦਾ? ਤੈਨੂੰ ਇਹ ਵੀ ਗੱਲ ਦੱਸਾਂ, ਪੀਂਡਾ ਗੋਲ ਆਵਾਜ਼ ਬੀਂਡਾ ਇੱਕ ਕਾਲਾ ਜਿਹਾ ਹੁੰਦਾ, ਸਿੱਧੀ ਆਵਾਜ਼ ਕੱਢਦਾ ਨਾ ਰਾਤ ਨੂੰ, ਕੋਈ ਉਹਦੀ ਆਵਾਜ਼ 'ਚ ਵਾਈਬ੍ਰੇਸ਼ਨ ਨਹੀਂ ਹੁੰਦੀ। ਉਹ ਜਿਹਨੂੰ ਅਸੀਂ ਅਕਸਰ ਘਰਾਂ 'ਚ ਟਿੱਡੀ ਟੈਪ, ਕਾਲਾ ਜਿਹਾ ਹੁੰਦਾ ਬੀਂਡਾ, ਉਹਦੇ ਵਰਗਾ ਸੋਰਾ। ਮੇਰੇ ਉਸਤਾਦ ਨੇ ਮਿਸਾਲ ਦਿੰਦਾ ਸੀ, ਬੀਂਡੇ ਵਰਗਾ ਆਵਾਜ਼ ਹੋਣਾ ਚਾਹੀਦਾ ਬੰਦੇ ਦਾ, ਇੰਝ ਸੁਰ ਦੇ ਵਿੱਚ ਰਚਿਆ, ਇੰਝ। ਸਮਝ ਆਈ? ਅੱਛਾ ਉਸਤਾਦ ਜੀ, ਜਿਹੜੇ ਵੱਡੇ ਲੋਕ, ਜਿਹੜੇ ਗਾਇਕ ਲੋਕ ਕਹਿ ਗਏ ਨੇ ਕਿ ਯਾਰ ਬਸੁਰਾ ਹੋਣਾ ਵੀ ਸੁਰ ਦੀ ਇੱਜ਼ਤ ਵਾ। ਯਾਰ ਬਸੁਰਾ ਹੋਣਾ ਇੱਜ਼ਤ ਆ, ਲੇਕਿਨ ਐਡਾ ਬਸੁਰਾ ਹੋਣਾ ਤਾਂ ਨਹੀਂ ਯਾਰ। ਕੁਛ ਦੇਖ ਨਾ ਯਾਰ ਐ ਮੈਂ ਬਹੁਤ ਛੋਟਾ ਕਹਿਤਾ ਵਾ ਭਾਜੀ। ਉਹ ਐਦਾਂ ਵੀ ਲਾਓ ਨਾ, ਐਦਾਂ ਵੀ ਲਾਓ, ਐਦਾਂ ਕਰੋ। ਨਹੀਂ ਛੋਟਾ ਤੋਂ ਇੰਚੀ ਟੇਪ ਲਿਆਓ ਉਸਤਾਦ ਜੀ ਨਹੀਂ ਐਦਾਂ, ਉਹ ਥੋੜਾ ਬਹੁਤ ਯਾਰ। ਤੁਸੀਂ ਅੱਲਾ ਦੇ ਬੰਦੇ, ਇਸ ਦਾਇਰੇ ਚੋਂ ਹੀ ਉਹ ਭਾਈ ਬਾਹਰ ਨੇ ਕਿ ਸੁਰ ਕੀ ਹੁੰਦਾ ਵਾ। ਅੱਛਾ ਯਾਰ ਬਸੁਰਾ ਕੌਣ ਹੁੰਦਾ? ਬਸੁਰਾ ਕੋਈ ਸੁਰ ਤੇ ਹੁੰਦਾ ਨਾ। ਅੱਲਾ ਦੇ ਬੰਦੇ, ਜਿਹੜਾ ਬਸੁਰਾ ਵੀ ਕੋਈ ਸੁਰ ਹੁੰਦਾ ਹੈ, ਕੋਈ ਤਾਂ ਸੁਰ ਹੋਏਗਾ। ਅੱਛਾ ਪਿਆਨੋ ਦੇ ਵਿੱਚ ਬਸੁਰਾ ਹੋ ਸਕਦਾ ਮੇਰੇ ਹਿਸਾਬ ਨਾਲ, ਕਿ ਪਿਆਨੋ ਦੇ ਵਿੱਚ, ਕਿਉਂਕਿ ਉਹਦੇ ਇੱਕ ਤੋਂ ਦੂਜੇ ਦੇ ਵਿੱਚ ਸੁਰਤੀਆਂ ਨਹੀਂ ਹੁੰਦੀਆਂ। ਤਾਰ ਵਾਲੇ ਸਾਜ਼ 'ਚ ਕੋਈ ਬਸੁਰਾ ਨਹੀਂ, ਉਹ ਜਿੱਥੇ ਮਰਜ਼ੀ ਮਿਲਾ ਲਓ। ਸਹੀ ਗੱਲ। ਬਸ ਉਸਤਾਦ ਜੀ ਉਹ ਫੈਨ ਹੈਗੇ ਨੇ ਚਾਹਤ ਸਾਹਿਬ, ਉਹ ਕਹਿੰਦੇ ਜੀ ਜਾਨੀ ਸਾਹਿਬ ਨੂੰ ਕਹਿਣਾ ਗਾਣਾ ਗਾਣ ਤੋਂ ਓ ਪਹਿਲਾਂ। ਯਾਰ ਮੇਰੀ ਗੱਲ ਸੁਣੋ, ਮੈਨੂੰ ਕੀ ਤਕਲੀਫ ਆ? ਅੱਲਾ ਉਹਨਾਂ ਨੂੰ ਹੋਰ ਸ਼ੋਹਰਤ ਦੇਵੇ, ਠੀਕ ਆ। ਗੱਲ ਇਹ ਹੈ, ਉਹਨਾਂ ਨੇ ਨਾਂ ਰੱਖਿਆ ਚਾਹਤ ਫਤਿਹ ਅਲੀ ਖਾਨ, ਹਾਂਜੀ ਮਤਲਬ ਨੁਸਰਤ ਫਤਿਹ ਅਲੀ ਜਾਂ ਰਾਹਤ ਫਤਿਹ ਅਲੀ ਸਾਹਿਬ ਤੋਂ ਮੁਤਾਸਰ ਹੋ ਗਏ। ਫਤਿਹ ਅਲੀ ਵੀ ਅੱਗੇ ਲਾ ਲਿਆ ਨਾ, ਤੇ ਜਦੋਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਤੇ ਮੈਨੂੰ ਕੀ?
ਨਹੀਂ ਉਹਨਾਂ ਮੈਸੇਜ ਜਿਹੜਾ ਦਿੱਤਾ ਉਸਤਾਦ ਜੀ ਉਹ ਸੁਣ ਲਓ ਕਹਿੰਦੇ। ਨਹੀਂ ਉਹਨਾਂ ਨੇ ਕਿਹਾ ਜੀ ਕਿ ਸਜਾਦ ਸਾਹਿਬ ਨੂੰ ਮੈਂ ਕਾਪੀ ਕਰਦਾ ਵਾਂ। ਓਏ ਨਹੀਂ ਉਹ ਕਹਿੰਦੇ ਸੀ ਸਜਾਦ ਸਾਹਿਬ ਨੂੰ ਕਾਪੀ ਕਰਦੇ ਆ। ਆਹੋ ਉਹ ਕਹਿੰਦੇ ਸੀਗੇ ਕਿ ਗਾਣਾ ਗਾਣ ਤੋਂ ਪਹਿਲਾਂ ਨਾ ਯਾਰ ਉਹਨਾਂ ਨੂੰ ਨਾ ਕੋਈ ਇਹ ਕੁਝ ਆਰਟਿਸਟ ਬੜੇ ਬਣਾਏ ਆਉਂਦੇ ਨੇ ਦੁਨੀਆ 'ਚ। ਜਿੱਦਾਂ ਰਫੀ ਸਾਹਿਬ, ਮੇਹਦੀ ਹਸਨ ਸਾਹਿਬ, ਮਤਲਬ ਉਸਤਾਦ ਸਲਾਮਤ ਅਲੀ ਸਾਹਿਬ, ਚਾਹਤ ਸਾਹਿਬ, ਠੀਕ ਹੈ, ਰਾਹਤ ਫਤਿਹ ਅਲੀ ਸਾਹਿਬ, ਮਤਲਬ ਇਸ ਤਰ੍ਹਾਂ ਦੇ ਲੋਕ ਜਿਹੜੇ ਵੱਡੇ ਲੋਕ ਹੋਏ ਨਾ, ਬੜੇ ਗੁਲਾਮ ਅਲੀ, ਛੋਟੇ ਗੁਲਾਮ ਅਲੀ, ਉਸਤਾਦ ਅਬਦੁਲ ਵਹੀਦ ਖਾਨ, ਉਸਤਾਦ ਆਮਰ ਖਾਨ, ਠੀਕ ਹੈ ਨਾ, ਇੱਕ ਮਿਸਾਲ ਆ। ਇਹ ਫਾਈਨਲ ਹੋ ਕੇ ਆਉਂਦੇ ਨੇ ਲੋਕ ਬਸ। ਨਹੀਂ ਉਹ ਤਾਂ ਮੈਂ ਤੁਹਾਨੂੰ ਉਧਰ ਦੀ ਗੱਲ ਦੱਸ ਰਿਹਾ, ਇੱਧਰ ਦੀ ਮਗਾ ਰਹੀ ਨਹੀਂ ਉਹ ਕਹਿੰਦੇ ਸੀਗੇ ਜਦੋਂ ਗਾਣਾ ਗਾਓ ਨਾ ਜਾਨੀ ਸਾਹਿਬ ਨੂੰ ਮੈਸੇਜ ਦੇ ਦੇਣਾ ਜਦੋਂ ਵੀ ਗਾਣਾ ਗਾਣ ਯਾਰ। ਤੇ ਸਭ ਤੋਂ ਪਹਿਲੇ ਕਿਆ ਕਰਨ, ਅਸਲਾਮ ਅਲੈਕੁਮ, ਜਿਵੇਂ ਉਹ ਕਰਦੇ ਨੇ। ਹਾਂਜੀ ਕਹਿ ਦਿਆ ਕਰੋ ਜ਼ਰਾ ਬੱਚੇ ਦਾ ਕਹਿਣਾ ਤਾਂ ਮੋੜਨਾ ਯਾਰ ਮੈਂ ਖੁਦਾ ਦੀ ਕਸਮ ਹੈ, ਮੈਂ ਟੈਨਸ਼ਨ 'ਚ ਪੀ ਜਾ ਰਿਹਾ ਸਾਹਮਣੇ। ਅੱਜ ਦੀ ਮਾਫੀ ਦੇ ਦੇਣਾ ਮੈਨੂੰ ਮੈਂ। ਉਸਤਾਦ ਜੀ ਇਹ ਤਾਂ ਕੁਛ ਨਹੀਂ, ਚਾਰ ਫਤਲੀ ਖਾਨ ਤੁਸੀਂ ਆਪਣਾ ਲਈ ਫਿਰਦੇ ਨਾ। ਸਾਡੇ ਪਿੰਡ ਬਾਬਾ ਬੋਲਾ ਜੀ ਰੇਸਲਿੰਗ ਦਾ ਬੜਾ ਸ਼ੌਕ ਆ। ਉਹ 10 ਰੁਪਏ ਦੇ ਕੇ ਬੋਲਾ ਵਾ? ਹਾਂਜੀ ਬੋਲਾ ਕਰਨਾ, ਸੁਣਦਾ ਹੀ ਨਹੀਂਗਾ, ਰੇਸਿੰਗ ਦੇਖਦਾ ਬਸ, ਬਹੁਤ ਸ਼ੌਕੀਨ ਆ। ਉਹ ਰੇਸਿੰਗ ਪੜਾਉਣ ਗਿਆ ਤੇ ਅੱਗੇ ਮੁੰਡੇ ਨੇ ਨਾ ਚਾਰ ਫਤਿਹ ਅਲੀ ਖਾਨ ਸਾਹਿਬ ਲਾਤਾ ਤੇ ਯਕੀਨ ਕਰੋ ਗਾਲਾਂ ਕੱਢਣ ਲੱਗ ਪਿਆ। ਬੋਲਾ ਵਾ? ਹਾਂਜੀ ਉਹ ਕਹਿੰਦਾ ਇਹਨੂੰ ਪਰੇ ਇੱਕ ਦਫਾ ਕਰ, ਇਹਨੂੰ ਆਹ ਕੀ ਲਾਤਾ, ਕਹਿੰਦਾ ਯਕੀਨ ਕਰੋ ਉਹਨੂੰ ਆਵਾਜ਼ ਵੀ ਨਹੀਂ ਆਈ। ਆਵਾਜ਼ ਹੀ ਨਹੀਂ ਆਉਂਦੀ ਤਾਂ ਵੀ ਗਾਲਾਂ ਕੱਢੀ। ਇਹਨੂੰ ਕਹਿੰਦੇ ਨੇ ਆਤਮਾ ਤੱਕ ਪਹੁੰਚ। ਯਾਦ ਆ ਯਾਰ ਕੀ ਬਾਤ ਆ। ਯਾਨੀ ਸਰ ਉਹਨਾਂ ਨੂੰ ਕੰਨਾਂ ਦੀ ਮਜਬੂਰੀ ਨਹੀਂ ਕੀ ਆਪਣੀ ਆਵਾਜ਼ ਪਹੁੰਚਾਉਣ ਦੀ, ਉਹ ਸੀਨਾ ਬਸ ਸੀਨਾ ਤਾੜ ਦਿੰਦੇ। ਲੇਕਿਨ ਉਸਤਾਦ ਜੀ ਮੇਰੇ ਫੇਵਰਟ ਨੇ। ਮੇਰੇ ਵੀ ਫੇਵਰਟ। ਉਹ ਭੈਣ ਉਹ ਮਾਸ਼ਾਅੱਲਾ ਇਸ ਟਾਈਮ ਦੁਨੀਆ ਤੇ ਜਿੱਥੇ ਆਏ ਨੇ, ਉਹ ਸਾਡੇ ਵਰਗੇ ਆਮ ਬੰਦਿਆਂ ਦਾ ਕੀ ਔਕਾਤ ਹੈ ਕਿ ਉਹਨਾਂ ਦੇ ਬਾਰੇ 'ਚ ਗੱਲ ਕਰੀਏ। ਲੇਕਿਨ ਗੱਲ ਮੈਂ ਕਰ ਰਿਹਾ ਰੂਲ ਦੀ ਕਿ ਤੂੰ ਮੌਸੀਕੀ ਦੇ ਨਾਲ ਜਿਹੜਾ ਰਿਲੇਟ ਹੈ ਨਾ, ਇਹ ਇੰਜੋਏ ਆ ਕਰੋ। ਪਰਸੋਂ ਮੇਰੀ ਵਾਈਫ ਲੜ ਪਈ ਮੇਰੇ ਨਾਲ, ਕਹਿੰਦੀ ਤੁਸੀਂ ਬੋਲਣਾ ਕਿ ਮੈਂ ਚਾਰ ਫਤਿਹ ਅਲੀ ਖਾਨ ਲਾਵਾਂ। ਯਕੀਨ ਕਰੋ ਨਹੀਂ ਉਹਨਾਂ ਨੇ ਕਿਹਾ ਜੀ ਇੱਕ ਮੰਗਾਣਾ ਹੈ। ਕਹਿੰਦਾ ਕਿਸ਼ੋਰ 'ਚ ਕਹਿੰਦਾ ਮੇਰੇ ਮਾਮੇ ਨੂੰ 13 ਸਾਲ ਹੋ ਗਏ, ਫਾਲ ਸੀ। ਉਤੋਂ ਨਾ 4-5 ਫੁੱਟ ਦੂਰ ਅਸੀਂ ਇਹ ਲਾਤਾ ਕਰੈਕਟਰ ਤੇ ਉਹਨੇ ਅੱਖਾਂ ਖੋਲੀਆਂ, ਉੱਠ ਕੇ ਆਪ ਜਾ ਕੇ ਟੇਪ ਬੰਦ ਕੀਤੀ। ਉਹਦਾ ਫਾਲ ਹੀ ਠੀਕ ਹੋ ਗਿਆ। ਉਸਤਾਦ ਜੀ ਨਹੀਂ ਉਹਨਾਂ ਨਾਲ ਇੱਕ ਪੈਗਾਮ ਸੀ, ਕਹਿੰਦੇ ਯਾਰ ਅਸੀਂ ਕਿਉਂ ਨਾ ਵੀਡੀਓ ਕਰਨੀ ਸ਼ੂਟ। ਅੱਛਾ ਯਾਰ ਉਹਨਾਂ ਨੇ ਗਾਣਾ ਗਾਣਾ ਤੇ ਤੁਸੀਂ ਉੱਥੇ ਮਾਡਲਿੰਗ ਕਰਨੀ। ਮੈਂ ਕਰ ਲਾਂਗਾ ਮਾਡਲਿੰਗ। ਤੁਸੀਂ ਆ ਕੇ ਕਹਿਣਾ ਅਸਲਾਮ ਅਲੈਕੁਮ, ਇਹ ਤੁਸੀਂ ਕਹਿਣਾ ਉਸਤਾਦ ਜੀ ਲਿਪਸਿੰਗ ਕਰੋ। ਹਾਂ ਕਹਿਣਾ ਜ਼ਰਾ ਅਸਲਾਮ ਅਲੈਕੁਮ। ਯਾਰ ਹਟ ਜਾਓ ਯਾਰ, ਜਾਓ ਖੁਦਾ ਦਾ ਨਾਮ। ਕਿੰਨਾ ਉਹਦਾ ਗਲਤੀ ਨਹੀਂ ਕਿੰਨਾ 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 ਇੰਨਾ ਯਾਰ ਕੀ ਹੈ ਯਾਰ, ਕੀ ਬਕਵਾਸ ਜੀ। ਦੇਖੋ ਅਮੈਂਡਮੈਂਟਸ ਹੁੰਦੀਆਂ ਹਨ, ਸੁਰ ਬਸੁਰ ਜਿਹੜਾ ਵਾ ਕੌਣ ਵੇਖਦਾ ਅੱਜ। ਲੇਕਿਨ ਉਹਨਾਂ ਨੇ ਇੱਕ ਚੀਜ਼ ਨਵੀਂ ਇਜਾਦ ਕੀਤੀ ਸਲਮਾਨ ਭਾਈ ਨੇ। ਉਹ ਭਾਈ ਜਾਨ ਮੈਂ ਕਹਿੰਦਾ ਬੰਦਾ ਮੰਨੇ, ਮੈਂ ਜੀ ਇੱਕ ਬੇਸੁਰਾ ਸਿੰਗਰ ਹਾਂ, ਮੈਨੂੰ ਗਾਣ ਦਾ ਸ਼ੌਕ ਆ, ਮੈਂ ਗਾਉਣਾ ਵੀ ਆ, ਮੈਂ ਹਟਦਾ ਵੀ ਨਹੀਂ, ਲੇਕਿਨ ਮੈਂ ਬੇਸੁਰਾ ਸਿੰਗਰ ਹਾਂ। ਮਸ਼ੀਨਾ ਮਸ਼ੂਨਾ ਨਾਲ ਥੋੜਾ ਬਹੁਤ ਮੈਂ ਕਰਨਾ, ਲੇਕਿਨ ਜੈਨੂਅਨ ਮੈਂ ਦਿਲੋਂ ਜਾਨ ਨਾ ਮੰਨਦਾ ਭਾਈ। ਮੈਂ ਪਿਓਰ ਸੁਰ ਚ ਨਹੀਂ ਗਾ, ਸੁਰ ਦੀ ਮੈਨੂੰ ਸਮਝ ਹੈਗੀ ਹੈ, ਮੈਂ ਸੁਣ ਕੇ ਦੱਸ ਦਾਂਗਾ ਬੰਦਾ ਇੱਥੋਂ ਬਸੁਰਾ ਹੋ ਗਿਆ, ਇੱਥੋਂ ਤੱਕ ਗਲੇ 'ਚ ਇੱਕ ਦੇਣ ਆ, ਇਹਦੇ 'ਚ ਕੋਈ ਲੜਾਈ ਨਹੀਂ, ਠੀਕ ਆ। ਅਗਰ ਤੂੰ ਸੁਰੀਲਾ ਪੈਦਾ ਹੋ ਗਿਆ, ਇਹਦੇ ਤੇ ਕੋਈ ਮਾਨ ਨਹੀਂ, ਤੂੰ ਕੋ ਮਿਹਨਤ ਕਰਕੇ ਨਹੀਂ ਸੁਰੀਲਾਪਨ ਲਿਆ, ਤੈਨੂੰ ਅਤਾ ਹੋਈ। ਅਗਰ ਮੈਂ ਕੋਈ ਬੇਸੁਰਾ ਮੈਂ ਮਤਲਬ ਗਾਉਂਦਾ ਸੁਰ ਛੱਡ ਦੇਣਾ, ਬੇਸੁਰਾ ਹੋ ਜਾਣਾ, ਇੱਕ ਮਿਸਾਲ ਆ, ਤੇ ਮੈਂ ਕਿਹੜੇ ਸਿੰਗਰ ਦਾ ਦਿਲ ਕਰਦਾ ਵਾ ਕਿ ਚਾਰ ਬੰਦਿਆਂ ਦੇ ਅੱਗੇ ਬੇਸੁਰਾ ਗਾਵੇ? ਕਿਹਦਾ ਦਿਲ ਕਰਦਾ ਦੱਸ? ਕਿਸੇ ਦਾ ਦਿਲ ਕਰਦਾ ਗਾਵੇ ਸਟੇਜ ਤੇ ਖਲੋਤੇ ਜਾਂ ਕਿਤੇ ਖਲੋਤੇ ਜਾਂ ਰਿਕਾਰਡਿੰਗ ਸਟੂਡੀਓ 'ਚ ਜਾਂ ਇਦਾਂ ਪ੍ਰੋਗਰਾਮ 'ਚ ਬੈਠੇ ਬੇਸੁਰਾ ਹੋ ਜਾਵੇ? ਦਿਲ ਕਰਦਾ ਕਿਸੇ ਦਾ? ਸਰ ਮੈਂ ਕਹਿੰਦਾ ਤੁਸੀਂ ਕਹੋ ਨਾ ਮੇਰੇ ਵਰਗੇ ਬੰਦੇ ਨੂੰ ਕਹੋ ਨਾ ਭੈਣ 10,000 ਰੁਪਇਆ ਲੱਗੇਗਾ, ਤੁਸੀਂ ਇਸ ਸ਼ੋਅ 'ਚ ਜੋ ਮਰਜ਼ੀ ਗਾਣਾ ਤੁਸੀਂ ਸੁਰ 'ਚ ਗਾਓਗੇ, ਅਸੀਂ ਤੁਹਾਡੇ ਇੱਕ ਮਸ਼ੀਨ ਲਾ ਦਾਂਗੇ। ਲੋਕੀ 10,000 ਰੁਪਏ ਦੇ ਕੇ ਜਾਣਗੇ। ਇੰਨਾ ਕੌਣ ਕਹਿੰਦਾ ਕਿ ਲੇਕਿਨ ਗੋਡ ਗਿਫਟਿਡ, ਗੋਡ ਮਤਲਬ ਅਤਾ ਵਾ ਅੱਲਾ ਦੀ। ਸੁਰੀਲਾਪਨ, ਬਸੁਰਾਪਨ, ਬੇਲੈਆਪਨ, ਲੈਕਾਰੀ, ਇਹ ਅੱਲਾ ਦੀ ਅਤਾ ਵਾ, ਤੇ ਇਹਦੇ ਤੇ ਨਾ ਮਾਣ ਆ ਨਾ ਇਹਦੇ ਤੇ ਕੋਈ ਸ਼ਿਕਵਾ ਵਾ, ਉਹਦੀ ਅਤਾ ਵਾ। ਲੇਕਿਨ ਮੰਨੋ ਤੇ ਸਹੀ, ਮੈਨੂੰ ਪਤਾ ਤੇ ਹੈ ਨਾ ਮੈਂ ਬਸੁਰਾ ਵਾਂ, ਮੈਨੂੰ ਪਤਾ ਵਾ ਕਿ ਮੈਂ ਬਸੁਰਾ ਵਾਂ। ਨਹੀਂ ਮੈਨੂੰ ਪਤਾ ਨਾ, ਮੈਂ ਐਲਾਨ ਕਹਿ ਰਿਹਾ ਭਾਜੀ ਮੈਂ ਇੱਕ ਬੇਸੁਰਾ ਸਿੰਗਰ ਆ, ਮੰਨਦਾ ਤੇ ਪਿਆਣਾ ਯਾਰ। ਚਾਹਤ ਭਾਈ ਨਹੀਂ ਅੱਲਾ ਦੇ ਬੰਦੇ, ਮੈਂ ਕੁਛ ਦੇ ਵਿੱਚ ਲਫ਼ਜ਼ ਸੁਰ ਚ ਕਹਿ ਦਿੰਦਾ ਨਾ ਯਾਰਾ ਦੁੱਧੀ। ਯਾਰ ਫੈਸਲ ਸਾਹਿਬ ਤੁਸੀਂ ਐਵੇਂ ਉਹਨਾਂ ਨੂੰ ਨਾ ਕਰ ਦਿਓ, ਉਹਨਾਂ ਨੂੰ ਕੋਈ ਭਾਈ ਉਹਨਾਂ ਨਹੀਂ ਮਾਡਲਿੰਗ ਉਹ ਯਾਰ ਉਹਨਾਂ ਨੇ ਪੈਸੇ ਦੇਣੇ, ਉਹਨਾਂ ਨੇ ਕਿਹੜਾ ਉਂਝ ਕਰਾਣੇ ਆ। ਉਹ ਜਿੰਨਾ ਦਾ ਤੂੰ ਕਹਿੰਦੇ ਆ ਨਾ, ਇੱਕ ਦਿਨ ਮੈਂ ਆਡੀਓ ਟਿਕਟੋਕ ਚਲਾਉਂਦੇ ਆ, ਆਵਾਜ਼ ਨਹੀਂ ਆਉਂਦੀ ਹੈ ਆਡੀਓ। ਯਾਰ ਬਸ ਕਰੋ, ਪਤਾ ਕੀ ਗੱਲ ਆ, ਮੇਰਾ ਦਿਮਾਗ ਖਰਾਬ ਹੋਈ ਜਾ ਰਿਹਾ। ਅੱਛਾ ਇੱਕ ਸੱਚੀ ਗੱਲ ਦੱਸਾਂ, ਸੁਰ ਦੇ ਜਿਹੜੇ ਮਾਰੇ ਹੋਏ ਲੋਕ ਨੇ ਨਾ, ਉਹਨਾਂ ਨੂੰ ਇਦਾਂ ਦੀ ਇਹ ਇਰੀਟੇਸ਼ਨ ਲੱਗਦੀ ਹੈ ਇਹ ਗੱਲਾਂ, ਜਿਨ੍ਹਾਂ ਦੇ ਅੰਦਰ ਸੁਰ ਉਤਰਿਆ ਜਾਂ ਸੁਣਿਆ ਅੱਛਾ ਹੋਵੇ। ਅੱਛਾ ਦੁਨੀਆ ਪੂਰੀ ਹੱਕ ਕੇ ਬਣਦਾ ਵਾ ਕਿ
ਸਾਈਕੋਲੋਜਿਸਟ ਕੋਲ ਉਹਨਾਂ ਨੂੰ ਕਹਿਣਗੇ ਭੈਣ ਤੁਸੀਂ ਉੱਥੇ ਜਾਓ, ਨਹੀਂ ਲੇਕਿਨ ਉਹਦਾ ਮਜ਼ਾ ਲੈ ਰਹੇ। ਚਲੋ ਉਹ ਉਹਨਾਂ ਨੂੰ ਵੀ ਦੱਸ ਨਹੀਂ ਰਹੇ ਕਿ ਅਸਲ ਸਾਜੀ ਗੱਲ ਮੈਂ ਕੀ ਹੈ। ਕਹਿੰਦਾ ਖੈਰ ਮੈਂ ਅਸੀਂ- ਬੜਾ ਨੇਕ ਬੰਦਾ ਹੈ ਕਿ ਹਾਸੇ ਵੰਡਦਾ ਪਿਆ, ਲੋਕਾਂ ਦਾ ਦਿਲ ਲਾ ਉਹ ਰਿਹਾ। ਯਾਰ ਫੈਸਲਾ ਮਿਸ਼ਨ ਤੇ ਚਲੋ ਠੀਕ ਆ, ਜਾਣ ਦਿਓ, ਹਾਸੇ ਹੋਰ ਕੋਈ ਗੱਲ ਕਰਨੇ ਚਲੋ ਠੀਕ ਆ। ਹਾਂ ਉਹ ਕਾਤਲ ਸੀਗਾ ਜੀ, ਕਿ ਜੇਲ੍ਹ ਚ ਕਤਲ ਦਾ ਤਰਾਫ ਨਹੀਂ ਸੀ ਕਰਨ ਦਿਆ। 7 ਮਿੰਟ ਗਾਣਾ ਸੁਣਿਆ ਬਸ। ਉਹਨੇ ਆਪੇ ਫੰਦਾ ਮੈਂ ਕਿਹਾ ਫੰਦਾ ਕੇ ਸਾਡੀ ਗਲੀ ਚ ਉਸਤਾਦ ਜੀ, ਏਦਾਂ ਹੀ ਸਾਡੀ ਗਲੀ ਚ ਇੱਕ ਮਾਰ ਕੇ ਬੰਦਾ ਸੀ ਸਾਡੀ ਗਲੀ ਦੇ ਵਿੱਚ, ਉਹ ਨਜਾਇਜ਼ ਫਰੋਸ਼ ਸੀ। ਉਹਨੂੰ ਭਾਈ ਉਹਨਾਂ ਨੇ ਕੱਢਣ ਦੀ ਬੜੀ ਕੋਸ਼ਿਸ਼ ਕੀਤੀ, ਉਹ ਨਹੀਂ ਨਿਕਲਿਆ। ਉਹਨਾਂ ਉੱਚਾ ਡੱਕ ਲਾ ਕੇ ਤੇ ਉਹਨਾਂ ਦਾ ਗਾਣਾ ਲਾਤਾ। ਉਹ ਬੰਦਾ ਥੋੜੀ ਦਿਨ ਨੂੰ ਸਮਾਨ ਬਾਅਦ ਸੁੱਟਣ ਲੱਗ, ਰੇੜੀ ਆਈ ਸਮਾਨ ਲੈ ਕੇ। ਉਹ ਗੁੰਗਾ ਏਦਾਂ ਦੇ ਸੀ, ਗਾਣੇ- ਗੁੰਗਾ ਇੱਕ ਯਾਰ- ਗੁੰਗਾ ਸੀ ਸਾਡੇ ਮਹੱਲੇ 'ਚ, ਹਾਂ। ਬੜਾ ਇਲਾਜ ਕਰਾਇਆ ਭਾਈ। ਬਸ ਗਾਣਾ ਸੁਣਿਆ ਇੱਕ ਵਾਰੀ ਉਹਨੇ ਸ਼ਾਹ ਫਤਿਹ ਦਾ, 3 ਘੰਟੇ ਗਾਣਾ ਕੱਢਦਾ ਰਿਹਾ। ਉਹਦੀ ਆਵਾਜ਼ ਵਾਪਸ ਆਈ ਤੇ ਸੁਰ ਚ ਇਹ ਤੇ ਗਲਤ ਗੱਲ ਯਾਰ ਹੈ। ਇੱਕ ਜਿਹੜਾ ਨਹੀਂ ਮੇਰੇ ਸਾਹਮਣੇ ਕੁਝ ਕਹੇਗਾ ਯਾਰ ਦੇਖ ਉਹਨੇ ਕਹਿ ਸਕਿਆ। ਮੈਂ ਉਹਦੇ ਗੱਲ ਪਾਵਾਂਗਾ। ਜਿਹੜਾ ਨਹੀਂ ਮੇਰੇ ਯਾਰ ਸਾਹਮਣੇ ਗੱਲ ਗਲਤ ਹੈ, ਪਤਾ ਸਿੱਧੀ ਗੱਲ ਆ ਯਾਰ। ਉਹ ਤੁਸੀਂ ਛੱਡ ਦਿਓ, ਲੇਕਿਨ ਮੈਨੂੰ ਇਹ ਨਾ ਕਹੋ ਕਿ ਇਦਾਂ ਦਾ ਸੁਰ ਦੇ ਮਾਮਲੇ 'ਚ ਤੁਹਾਡੀ ਮਿਹਰਬਾਨੀ। ਨਹੀਂ ਸਹੀ ਹੈ। ਤਾਜੀ ਸੁਰ ਦੇ ਹਸਪਤਾਲ ਦੇ ਮਾਮਲੇ ਵਿੱਚ ਆ ਪਿਛਲੇ ਦਿਨਾਂ ਚ ਇੱਥੇ ਸੌਪ ਸਿਵਲ ਚ ਜਵਾਨ ਪੁੱਤਰ ਕਿਸੇ ਦਾ ਉਹ ਜਾਂਦਾ ਰਿਹਾ। ਉਹਦੀ ਮਾਂ ਨੇ ਕਿੰਨੇ ਤਰਲੇ, ਪੁੱਤ ਇੱਕ ਵਾਰੀ ਉੱਠ ਖਲੋ, ਪੁੱਤ ਇੱਕ ਵਾਰੀ ਉੱਠ ਖਲੋ, ਨਹੀਂ ਉੱਠੇ। ਕਿਸੇ ਨੇ ਗਾਣਾ ਇਹ ਉਹਨਾਂ ਦਾ ਲਾ ਦਿੱਤਾ, ਉੱਠ ਕੇ ਮੋਬਾਈਲ ਪੜ ਕੇ ਤੋੜ ਕੇ ਫੇਰ ਮਰ ਗਿਆ। ਯਾਰ ਉਹ ਭਾਈ, ਇਸ ਤੋਂ ਇਲਾਵਾ ਉਸਤਾਦ ਜੀ ਸਾਡੇ ਕੋਲ ਬਹੁਤ ਸਾਰੇ ਐਸੇ ਹੋਰ ਵੀ ਸਾਡੇ ਕੋਲ ਨਿਜ਼ਾਮ ਨੇ ਨਾ। ਅਸੀਂ ਸਿਰਫ ਸਿੰਗਿੰਗ ਦੇ ਵਿੱਚ ਹੀ ਨਹੀਂ। ਯਾਰ ਮੌਸੀਕੀ ਰੂਹ ਦੀ ਗ਼ਜ਼ਾ ਹੈ। ਇਹ ਕੈਸੀ ਫੈਸਲ ਸਾਹਿਬ ਮੈਂ ਹੱਥ ਛੋਟ ਬਹੁਤ ਆ ਇਸ ਮਾਮਲੇ 'ਚ। ਤੇਰੀ ਮਿਹਰਬਾਨੀ। ਯਾਰ ਉਸਤਾਦ ਜੀ ਪਾਬੰਦੀ ਹੈ, ਜਿਹੜਾ ਮਰਜ਼ੀ ਗਾਉਂਦਾ ਰਵੇ। ਹਾਂ ਪਾਬੰਦੀ ਇਹ ਹੋਣੀ ਕਦ ਚਾਹੀਦੀ ਤੋਂ ਪਾਬੰਦੀ ਹੋਣੀ ਚਾਹੀਦੀ ਵੀ? ਯਾਰ। ਇਹ ਕਿੱਦਾਂ ਕਿਉਂ? ਮੇਰਾ ਦਿਲ ਕਰ ਰਿਹਾ ਕਿ ਮੈਂ ਰਾਤ ਨੂੰ ਉੱਠ ਕੇ ਗਾਵਾਂ, ਮੈਂ ਅੰਡਰਪਾਸ ਦੇ ਵਿੱਚ ਜਾ ਕੇ ਗਾਵਾਂ, ਮੈਂ ਨਹਿਰ 'ਚ ਵੜ ਕੇ ਗਾਵਾਂ। ਕਿਸੇ ਨੂੰ ਕੀ ਇਤਰਾਜ਼ ਹੈ? ਜਿਨ੍ਹਾਂ ਨੇ ਤੇ ਨੀਆਂ ਯਾਰ ਗਾ ਤੂੰ ਯਾਰ, ਅਸੀਂ ਆਪਣਾ ਪ੍ਰੋਗਰਾਮ ਕਰਨੇ, ਤੂੰ ਕਾਹਤੋਂ ਵਿੱਚ ਹਾਂਜੀ ਨਿਜ਼ਾਮ ਕਰ ਯਾਰ ਦਿੱਤਾ? ਫੈਸਲ ਨੂੰ ਜਦੋਂ ਦੌਰਾ ਜਿਹਾ ਉਸਤਾਦ ਜੀ ਪਿਆ ਨਾ, ਤੇ ਇਹਨੇ ਹਰ ਜਗ੍ਹਾ ਤੇ ਬੈਠਿਆਂ ਗਾਈ ਜਾਣਾ। ਮੈਂ ਉਦੋਂ ਧੋਕਿਆ ਬੈ ਨੇ ਫੋਨ ਕਰਕੇ ਨਾ, ਤੇ ਮੈਨੂੰ ਉਹ ਇੱਕ ਗਾਣਾ ਸਿੱਧੂ ਮੂਸੇ ਵਾਲੇ ਦਾ, ਉਹਨਾਂ ਦਾ 10 ਪੁੱਤ ਤੇਰਾ 10 ਪੁੱਤ। ਇਹ ਹੁਣ ਜਿੱਥੇ ਬੈਠਾ ਵਾ, ਘਰ ਦੇ ਵੀ ਅੱਕੇ ਪਏ ਨੇ, ਬੱਚੇ ਵੀ, ਘਰ ਦੀ ਵੀ। ਇਹ ਜਿੱਥੇ ਬੈਠਾ ਮੈਨੂੰ ਫੋਨ ਕਰਕੇ ਕਹਿਣ ਡਿਆ ਫਰੀਦ ਯਾਰ ਟੈਨਸ਼ਨ ਬਣੀ। ਮੈਂ ਕਿਹਾ ਆਹੋ ਯਾਰ, ਆਰਫ ਚਾਹ ਬਣਾਈ। ਯਾਰ ਤੈਨੂੰ ਪਤਾ ਰੌਲਾ, 10 ਪੁੱਤ ਤੇਰਾ ਹੈਡ ਡਾਊਨ ਕਾਸ ਤੋਂ। ਹੁਣ ਮੈਂ ਅੱਕ ਗਿਆ ਉਸਤਾਦ ਜੀ। ਮੈਂ ਕਿਹਾ ਯਾਰ ਫੈਸਲ, ਮੈਂ ਰਾਤ ਦੇ 3 ਵਜੇ ਤੇਰੇ ਕੋਲ ਆਇਆ ਸੁਣਨ ਲਈ ਬੈਠਾ। ਅੱਛਾ ਯਾਰ ਭਰਾਵਾ, ਕਹਿੰਦਾ ਸਾਰੇ ਹੀ ਅੱਕੇ ਪਏ ਹੋ ਮੇਰੇ ਤੋਂ। ਚਲੋ ਠੀਕ ਆ, ਤੁਸੀਂ ਮੇਰੇ ਨਾਲ ਗੱਲ ਹੀ ਕੋਈ ਨਾ ਕਰੋ। ਉਸਤਾਦ ਜੀ ਮੈਂ ਫੋਨ ਬੰਦ ਕਰ ਦਿੱਤਾ। ਥੋੜੀ ਦੇਰ ਬਾਅਦ ਮੈਨੂੰ ਇੱਕ ਕਰੈਕਟਰ ਦਾ ਫੋਨ ਆਇਆ, ਇਹਨਾਂ ਦੇ ਦੋਸਤ ਦਾ, ਤੇ ਉਹ ਮੇਰੇ ਨਾਲ ਗੱਲ ਕਰਨ ਨੇ, ਕਹਿੰਦਾ ਸੁਣਾ ਫਰੀਦ। ਮੈਂ ਕਿਹਾ ਠੀਕ ਹੈ, ਸ਼ੁਕਰ ਅੱਲਾ। ਕਹਿੰਦਾ ਤੂੰ ਆਇਆ ਨਹੀਂ ਹੈਗਾ, ਤੇ ਪਿੱਛੇ ਭਾਈ ਗਾਣਾ ਗਾ ਰਿਹਾ, 10 ਪੁੱਤ ਤੇਰਾ ਹੈਡ ਡਾਊਨ। ਹੁਣ ਨਾ ਯਾਰ ਉਹਦੇ 'ਚ ਮੇਰਾ ਕੋਈ ਕਸੂਰ ਨਹੀਂ। ਮੈਂ ਨਾ ਉਸਤਾਦ ਜੀ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਮੈਨੂੰ ਹੁਣ ਪਤਾ ਨਹੀਂ ਕਿਉਂ ਅਲਰਜੀ ਜੀ, ਸ਼ੋਰ ਤੋਂ ਅਲਰਜੀ, ਦਰਵਾਜ਼ਾ ਕੋਈ ਜ਼ੋਰ ਦੀ ਬੰਦ ਕਰਦਾ, ਮੈਨੂੰ ਟੈਨਸ਼ਨ, ਪ੍ਰੋਬਲਮ, ਮੈਨੂੰ ਗੁੱਸਾ, ਚਿੜਚਿੜਾਪਨ, ਸਾਰਾ ਕੁਝ। ਡਾਕਟਰ ਨਸਰੁੱਲਾ ਲਾਹੌਰ, ਉਹਨਾਂ ਕੋਲ ਲੈ ਕੇ ਕਹਿੰਦੇ, ਉਹ ਮੈਨੂੰ ਹੁਣ ਪੁੱਛਣ ਡਿਆ ਕਿ ਕੀ ਮਸਲਾ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਸ਼ੋਰ ਤੋਂ ਬੜੀ ਅਲਰਜੀ ਹੈ, ਮੇਰਾ ਦਿਲ ਕਰਦਾ ਪਿਆਨੋ ਪਿਆ ਹੈ ਉਸਤਾਦ ਦਾ, ਮੈਂ ਉਹ ਤੋੜਦਾ, ਮੈਂ ਢੋਲਕੀਆਂ ਤੋੜਦਾ, ਤਬਲੇ ਪਏ ਉੱਥੇ ਤੋੜਦਾ। ਕਹਿੰਦੇ ਇਹ ਡਾਕਟਰ ਨੇ ਦੱਸਣ ਦੇ। ਹੁਣ ਮੈਂ ਡਾਕਟਰ ਨੂੰ ਦੱਸਣ ਡਿਆ, ਤੇ ਉਸਤਾਦ ਜੀ ਮੈਨੂੰ ਨਾਲ ਬੈਠੇ ਕਹਿੰਦੇ ਇਲਾਜ ਇੱਕ ਸਾਈਡ ਤੇ, ਤੂੰ ਹੱਥ ਤੇ ਲਾ ਕੇ ਵਿਖਾ ਦੇ। ਤੈਨੂੰ ਪਤਾ ਕਿੰਨੇ ਦਾ ਪਿਆਨੋ ਵਾ? ਮੈਂ ਕਹਿੰਦਾ ਮੇਰਾ ਦਿਲ ਕਰਦਾ ਡਾਕਟਰ ਸਾਹਿਬ, ਮੇਰਾ ਦਿਲ ਕਰਦਾ ਮੈਂ ਉਸਤਾਦ ਨੂੰ ਪਿਆਨੋ ਤੋੜ ਦਵਾਂ। ਮੈਂ ਕਿਹਾ ਬੇਟੇ ਲਾਜ ਲੂਜ ਛੱਡ, ਤੂੰ ਹੱਥ ਤੇ ਲਾਈ, ਤੈਨੂੰ ਮੈਂ ਤੇ ਮੈਂ ਕਿਹਾ ਨਹੀਂ ਉਸਤਾਦ ਜੀ, ਜਿਹੜਾ ਮੈਂ ਉਹਦਾ ਇਲਾਜ ਕਰਾਂਗਾ ਬਗੈਰ ਮੈਡੀਸਨ ਤੋਂ, ਤੂੰ ਕਹੇਗਾ ਮੈਂ ਓਕੇ ਆ। ਮੈਂ ਨਾ ਹੁਣ ਮੈਂ ਕਿਹਾ ਡਾਕਟਰ ਸਾਹਿਬ, ਮੈਂ ਕਿਹਾ ਉਸਤਾਦ ਜੀ ਮੈਂ ਉਹਨੂੰ ਦੱਸ ਰਿਹਾ ਵਾਂ ਜੋ ਮੇਰੀ ਫੀਲਿੰਗ ਹੈਗੀ, ਮੈਂ ਉਹਨਾਂ ਨੂੰ ਕਲੀਅਰ ਦੱਸਣੀ। ਮੈਂ ਕਿਹਾ ਮੈਨੂੰ ਸ਼ੋਰ ਤੋਂ ਅਲਰਜੀ, ਮੈਨੂੰ ਗਾਣਿਆਂ ਤੋਂ ਅਲਰਜੀ। ਮੇਰੇ ਸਾਹਮਣੇ ਕੋਈ ਵੀ ਗਾਣਾ ਗਾਣ ਡਿਆ ਨਾ ਤੇ ਮੈਨੂੰ ਅਲਰਜੀ ਹੈ। ਮੈਨੂੰ ਗਾਣਾ ਉਹ ਅੱਛਾ ਲੱਗਦਾ ਹੁੰਦਾ ਸੀ, ਇਹ ਰਾਤ ਭੀਗੀ ਭੀਗੀ। ਮੈਂ ਕਿਹਾ ਇਸ ਤੋਂ ਇਲਾਵਾ ਕੋਈ ਵੀ ਗਾਣਾ ਗਾਣ ਡਿਆ ਨਾ ਤੇ ਮੈਨੂੰ ਅਲਰਜੀ ਹੈ, ਟੈਨਸ਼ਨ ਹੈ। ਉਹ ਕਹਿੰਦਾ ਯਾਰ ਕੋਈ ਬਾਤ ਨਹੀਂ, ਟੈਨਸ਼ਨ ਨਹੀਂ ਲੈਣੀ ਆਪਨੇ। ਔਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਖੱਪ ਤੋਂ, ਸ਼ੋਰ ਤੋਂ, ਚਿੜਚਿੜਾਪਨ ਹੈ, ਉਹਨੂੰ ਮੈਂ ਦੱਸਿਆ। ਉਹਨਾਂ ਨੇ ਮੈਨੂੰ ਨਾ 2 ਗੋਲੀਆਂ ਦਿੱਤੀਆਂ ਨੇ, ਠੀਕ ਹੈ। ਹੁਣ 2 ਗੋਲੀਆਂ ਦਿੱਤੀਆਂ ਨੇ ਤੇ ਕਹਿੰਦੇ ਯਾਰ ਮੈਨੂੰ ਨਾ ਕੱਲ ਖਾਣੀ ਹੈ, ਪਰਸੋਂ ਖਾਣੀ। ਫਰੀਦ ਸਾਹਿਬ ਫਿਰ ਮੈਂ ਜੋ ਸ਼ੁਰੂ ਹੋਇਆ ਵਾਂ, ਖੁਦਾ ਦੀ ਕਸਮ, ਮੈਂ ਸੁੱਤਾ ਪਿਆ ਵਾਂ ਤੇ ਮੇਰੀ ਬੇਗਮ ਲਾ ਗਈ, ਕੀ ਹੋਇਆ ਕੀ ਹੋਇਆ? ਮੈਂ ਕਿਹਾ ਕੀ ਹੋਇਆ? ਗਾਣੇ ਗਾਣ ਡੇ ਹੋ ਤੁਸੀਂ? ਮੈਂ ਕਿਹਾ ਬਕਵਾਸ ਕਰ। ਇਹਨੇ ਕਿਹਾ ਮੈਨੂੰ ਗਾਣਿਆਂ ਤੋਂ ਚੋਰ ਤੋਂ ਨਫ਼ਰਤ ਆ। ਉਹਨਾਂ ਨੇ ਗੋਲੀ ਦਿੱਤੀ ਸਾਰੀ ਜਿਹੜੀ ਗਾਣੇ ਗਾਈ ਜਾ ਰਹੇ। ਹੁਣ ਨਾ ਫਰੀਦ, ਉਹ ਮੈਂ ਤੈਨੂੰ ਵੀਡੀਓ ਦਿਖਾਵਾਂ। ਇਹਨੂੰ ਰਿਐਕਸ਼ਨ ਕਰ ਜੀ, ਬੂਟਸ ਬਸੇ ਫਿਰ ਤੇਰੀ ਗੋਲੀ ਨਾ ਯੂਕੇ ਤੱਕ ਪਹੁੰਚ ਗਈ। ਉਸਤਾਦ ਜੀ ਭਲਾ ਕੀ ਹੋਇਆ? ਹੁਣ ਨਾ ਮੈਂ ਹੁਣ ਮੰਨਾਂ ਨਾ,
ਮੇਰੀ ਬੇਗਮ ਨੇ ਨਾ ਸੁੱਤੇ ਪਏ ਦੀ ਮੇਰੀ ਵੀਡੀਓ ਬਣਾਉਣ ਲਈ, ਮੈਂ ਹੁਣ ਗਾਣਾ ਦੱਸ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਚੰਗਾ ਭਲਾ ਹੱਸਦਾ ਸੀ ਮੈਂ ਹੁਣ ਕਾਸ ਤੋਂ ਦੀ ਉਹ ਮੈਨੂੰ ਸਵੇਰੇ ਵੀਡੀਓ ਖਾਣ ਦੇ। ਫਿਰ ਫਰੀਦ ਸਾਹਿਬ ਮੇਰੇ ਸਾਰੇ ਖਿਲਾਫ ਹੋ ਗਏ ਨੇ ਮਹੱਲੇ ਵਾਲੇ। ਮੈਂ ਯਾਰ ਮੈਂ ਚੰਗਾ ਭਲਾ ਰੀਜ਼ਨੇਬਲ ਬੰਦਾ, ਸਾਰੇ ਰਿਸਪੈਕਟ ਕਰਦੇ ਨੇ। ਮੈਂ ਮੋਟਰਸਾਈਕਲ ਤੇ ਕਿੱਕ ਮਾਰਨ ਡਿਆ ਵਾਂ, ਗੱਡੀ ਸਾਫ਼ ਕਰਨ ਡਿਆ ਵਾਂ, ਗਲੀ ਵਿੱਚ ਖਲੋਤਾ ਮੈਂ ਗਾਣਾ ਗਾਣਿਆ ਦੱਸ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਚੰਗਾ ਭਲਾ, ਤੇ ਔਰਤਾਂ ਲੰਘ ਰਹੀਆਂ ਸਾਰੇ ਲੰਘ ਰਹੇ ਮੈਨੂੰ ਜੀ। ਤੇ ਹੁਣ ਇੱਧਰੋਂ ਮੈਂ ਦਫ਼ਤਰ ਆਣ ਡਿਆ ਵਾ, ਹੁਣ ਮੈਨੂੰ ਮੌਸੀਕੀ ਦੇ ਨਾਲ ਲਗਾਓ ਹੋਣ ਡਿਆ ਵਾ, ਇਹਨਾਂ ਨੂੰ ਨਫ਼ਰਤ ਹੋਈ ਜਾ ਰਹੀ। ਇੱਕ ਟਾਈਮ ਆ ਗਿਆ ਕਹਿੰਦੇ ਦੁੱਲਾ ਉਹ ਡਾਕਟਰ ਨਸਰੁੱਲਾ ਦਾ ਨੰਬਰ ਬੁਲਾ ਉਹਨਾਂ ਯਾਰ ਸਾਡੇ ਨਹੀਂ ਰਿਹਾ, ਮੈਂ ਕਿਹਾ ਤੈਨੂੰ ਤੇ ਪਿਆਰ ਹੋ ਰਿਹਾ, ਸਾਨੂੰ ਨਫ਼ਰਤ ਹੋਈ ਜਾ ਰਹੀ। ਹੁਣ ਨਾ ਮੈਂ ਪੌੜੀਆਂ ਚੜ ਰਿਹਾ ਵਾਂ ਤੇ ਇੱਕ ਕਰੈਕਟਰ ਆ ਰਿਹਾ ਮੇਰੇ ਕੋਲ, ਉਸਤਾਦ ਜੀ ਕੋ ਅੰਦਰ ਮਹਿਮਾਨ ਬੈਠੇ, ਕਹਿੰਦੇ ਗਾਣਾ ਨਾ ਗਾਣਾ। ਮੈਂ ਕਿਹਾ ਠੀਕ ਹੈ। ਮੈਨੂੰ ਹਲੇ ਤੇ ਉਹ ਡਾਕਟਰ ਨੂੰ ਕਹਿੰਦੇ ਨੇ ਕਿ ਆ ਗਾਣਾ ਹੀ ਗਈ ਜਾਣ ਡਿਆ ਭਾਜੀ, ਗਾਣਾ ਹੀ ਗਈ ਜਾਣ। ਮੈਨੂੰ ਸੱਚੀ ਮੁੱਚੀ ਇੱਕ ਹਫ਼ਤਾ 10 ਦਿਨ ਬੜਾ ਲਗਾ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਜੀ ਇੱਕ ਗੋਲੀ ਜਿਹੜੀ ਹੈ ਨਾ ਇਹ ਸਿੱਟ ਦਿਓ। ਮੈਂ ਕਿਹਾ ਸਾਈ ਉਹ 2500 ਰੁਪਏ ਦਾ ਸੀਗਾ। ਕਹਿੰਦੇ ਮੇਰਾ ਨੁਕਸਾਨ ਨਾ ਤੂੰ ਸਿੱਟ ਦੇ। ਉਹ ਘਰ ਆ ਕੇ ਨਾ ਉਹ ਡੱਬੀ ਗੋਲੀਆਂ ਦੀ ਸਿੱਟ ਕੇ ਆਏ, ਕਹਿੰਦੇ ਇਹਨੂੰ ਸਿੱਟ ਕੇ ਅਬਦੁੱਲਾ ਨਹਿਰ 'ਚ, ਉਹ ਨਹਿਰ 'ਚ ਸਿੱਟ ਦੇ। ਤੇ ਮੈਂ ਕਿਹਾ ਸਾਈ ਮੈਂ ਠੀਕ ਹੋਣ ਡਿਆ ਸੀ। ਉਹ ਯਾਰ ਮੇਰੇ ਵੱਲੋਂ ਜੋ ਮਰਜ਼ੀ ਕਰ ਯਾਰ, ਮੈਨੂੰ ਨਹੀਂ ਪਤਾ, ਠੀਕ ਆ ਦਫ਼ਤਰ ਬਸ ਟਾਈਮ ਤੇ ਰਹਿਣਾ, ਆਪਣਾ ਕੰਮ ਕਰੋ, ਜੋ ਵੀ ਟੈਨਸ਼ਨ ਆਪਣੀਆਂ ਘਰ ਰੱਖਿਆ ਕਰੋ। ਅੱਛਾ ਇਹਦੇ ਨਾਲ ਮੈਂ ਇੱਕ ਹਿਸਾਬ ਲਾਇਆ ਸਾਜੀ, ਮੈਂਟਲੀ ਜਿਹੜੀ ਰਿਫਰੈਸ਼ਮੈਂਟ ਦੇ ਨਾਲ એનર્ਜੈਟਿਕ ਬਹੁਤ ਜ਼ਿਆਦਾ ਹੋ ਗਿਆ ਸੀ, ਇਹਦਾ ਪ੍ਰੋਬਲਮ ਇਹ ਹੋਇਆ ਸੀ ਨਾ ਉਹਦੇ ਵਿੱਚ ਹੈ ਨਾ ਫਰੀਦ ਸਾਹਿਬ ਕਈ ਲੋਕ ਨੇ, ਮੈਂ ਜਿਹੜੀ ਅਬਜ਼ਰਵੇਸ਼ਨ ਲਈ ਹੈ, ਜਿਹੜੇ ਮੇਰੇ ਐਨਾਲਿਸਿਸ ਕੱਢੇ ਨੇ ਨਾ, ਉਸਤਾਦ ਜੀ 100% ਸਹੀ ਕਹਿੰਦੇ ਨੇ ਕਿ ਯਾਰ ਤੁਹਾਨੂੰ ਅਗਰ ਅਕਸਰ ਔਰਤਾਂ ਕਹਿਣੀਆਂ ਨੇ ਤਵੀਤ ਪਾਤੇ ਜਿੰਨ ਚ ਬਣ ਗਏ ਇੰਝ ਹੋ ਗਿਆ, ਨਹੀਂ ਕੱਖ ਨਹੀਂ। ਤੁਹਾਨੂੰ ਸਿਰਫ ਔਰ ਸਿਰਫ ਮੈਂਟਲੀ ਤੁਹਾਨੂੰ ਡਿਪਰੈਸ਼ਨ ਹੁੰਦੀ ਹੈ, ਐਂਜ਼ਾਇਟੀ ਹੁੰਦੀ ਹੈ। ਤੁਸੀਂ ਡਾਕਟਰ ਕੋਲ ਜਾਓ, ਇੱਕ ਗੋਲੀ ਤੁਹਾਨੂੰ ਦੇਗਾ, ਤੁਸੀਂ ਗਾਣਾ ਗਾਣ ਲੱਗ ਪੋਗੇ, ਗਾਣੇ ਵਾਲੀ और फिर हटोगे ही नहीं। ਨਹੀਂ ਹਟੋਗੇ ਉਸਤਾਦ ਜੀ। ਮੈਂ ਸਾਜੀ ਗਾਣੇ ਵਾਲੀ ਵੀ ਗੋਲੀ, ਇੱਕ ਜੁਗਤਾਂ ਵਾਲੀ ਵੀ ਗੋਲੀ ਆ। ਨਹੀਂ ਜੁਗਤਾ ਇਹਦਾ ਉਹ ਹਿਸਾਬ ਆ ਵੀ ਇਹਨੂੰ ਮੈਂ ਲੈ ਗਿਆ ਮੁੜ ਕੇ ਡਾਕਟਰ ਕੋਲ, ਮੈਂ ਕਿਹਾ ਡਾਕਟਰ ਸਾਹਿਬ ਇਹਨੂੰ ਦਵਾਈ ਤੁਸੀਂ ਦਿੱਤੀ? ਕਹਿੰਦੇ ਆਹੋ। ਮੈਂ ਕਿਹਾ ਗਾਣੇ ਵੀ ਤੁਸੀਂ ਸੁਣੋ। ਅੱਛਾ ਇਹ ਹਰ ਦੌਰ 'ਚ ਇਸ ਸਿੰਗਰ ਆਏ ਨੇ ਯਾਰ ਐਸ ਯਾਰ। ਇੱਕ ਉਹ ਗਾਣਾ ਸੀ ਉਹ ਜਿਹੜਾ ਭਾਈ ਪਰਾਜਾ ਬਣ ਕੇ ਤੇ ਉਹ ਗਾਉਂਦਾ ਸੀ ਉਹ ਯਾਰ, ਪਰ ਆ ਗਿਆ ਆਈ ਟੂ ਆਈ, ਉਹ ਵੀ ਯਾਰ ਉਹ ਬੰਦਾ ਹਿੱਟ ਹੋਇਆ ਸੀ 1 ਪਾਉਂਡ ਫਿਸ਼ ਵਾਲਾ, 1 ਪਾਉਂਡ ਫਿਸ਼, ਆਹੋ ਉਹ ਬੰਦਾ ਹਿੱਟ ਹੋ ਗਿਆ ਮੱਛੀ ਵੇਚਦਾ ਸੀ ਜਿਹੜਾ, ਮੱਛੀ ਵੇਚਦਾ ਸੀ ਅਗਲਿਆਂ ਨੂੰ। ਹਾਂ ਸਹੀ ਗੱਲ। ਉਹ ਡਿਪੋਰਟ ਹੋ ਗਿਆ ਸੀਗਾ, ਉਹਨਾਂ ਨੇ ਕੱਢ ਕੇ ਉਹ ਮਾਰਿਆ। ਅੱਛਾ ਜੇ ਏਕੇ ਸਾਹਿਬ ਜਿਹੜੇ ਉਸਤਾਦ ਹੋਇਆ ਕਿਹੜੇ ਦੱਸਿਆ ਤੁਸੀਂ ਇੰਡੀਆ 'ਚ, ਉਹਨਾਂ ਦੇ ਇਦਾਂ ਹੀ ਮਤਲਬ ਸ਼ਾਹਰੁਖ ਖਾਨ ਸਾਹਿਬ ਨੇ ਬੁਲਾ ਲਿਆ ਡਾਕਟਰ ਕੇ ਸਾਹਿਬ, ਸ਼ਾਹਰੁਖ ਖਾਨ ਸਾਹਿਬ। ਹਾਂ ਕੇ ਫੋਰ ਪਤਾ ਨਹੀਂ ਕਿਹੜਾ ਪ੍ਰੋਗਰਾਮ ਲੱਗਦਾ ਹੁੰਦਾ ਸੀ, ਕੇ ਫੋਰ ਉਹਦੇ 'ਚ ਸ਼ਾਹਰੁਖ ਸਾਹਿਬ ਸੀ, ਉਹਦੇ 'ਚ ਉਹਨਾਂ ਨੇ ਬੁਲਾਇਆ ਸੀ। ਕਹਿੰਦੇ ਮੈਂ ਮਿਊਜ਼ਿਕ ਡਾਇਰੈਕਟਰ ਵੀ, ਮੈਂ ਆਪਣੀਆਂ ਤਰਜ਼ਾਂ ਵੀ ਬਣਾ ਰਿਹਾ ਆਪੇ ਹੀ। ਤੇ ਯਾਰ ਤੈਨੂੰ ਮੈਂ ਭੇਜਾਂਗਾ, ਤੂੰ ਕਹੇਂਗਾ ਆਦ ਬੀਟ ਇਟ ਇਹ ਕੀ ਮਾਈਕਲ ਜੈਕਸਨ ਦਾ ਗਾਣਾ ਵਾ ਬੀਟ। ਅੱਛਾ ਮੈਂ ਕਿਸੇ ਦੌਰ 'ਚ ਬੜੀ ਕਾਪੀ ਕਰਦਾ ਹੁੰਦਾ ਸਾਂ, ਮੂੰਹ ਦੀ ਵੀ ਐ ਕਰੀ ਜਾਂਦਾ ਉਹਨਾਂ ਨੇ। ਹਰ ਦੁਨੀਆ ਦਾ ਗਾਣਾ ਉਹਨਾਂ ਨੇ ਗਾਇਆ ਹੈ। ਆ ਤੁਮ ਮਿਲੇ ਦਿਲ ਕੇ लिए ਵੀ ਉਹਨਾਂ ਨੇ ਗਾਇਆ ਹੈ। ਆਹ ਕਸਮ ਹੈ ਬੜਾ ਜੀ ਸ਼ੋਰ। ਚਾਰ ਫਤਿਹ ਦੀ ਖਾਨ ਕਾਪੀ ਕਰਨ ਉਹਦੀ ਜੀ ਛੋਟੇ ਵੀਰ ਦਾ ਸੋਹਣਾ ਹਲਵਾ, ਇਹ ਖਾਓ ਉਹਦੀ ਗੱਲ ਕਿ ਇਹ ਛੋਟੇ ਵੀਰ ਦਾ ਸੋਹਣਾ ਹਲਵਾ ਹੈ, इसमें मीठा पूरा है। ਹਾਂ ਸਾਡੇ ਅਜੀ ਮੈਨੂੰ ਜੂਸ ਨਹੀਂ ਇਹ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਤੁਸੀਂ ਜੋ ਮਰਜ਼ੀ ਇੱਥੇ ਕਰੀ ਜਾਓ ਹਾਂਜੀ ਆਪਣੀਆਂ ਨਾਲ। ਬਹੁਤ ਅੱਛੇ ਫੈਨ ਹੈਗੇ ਯਾਰ, اخلاق ਦੇ ਬੜੇ ਅੱਛੇ ਆ। ਮੇਰੀ ਹੈ ਵਾ ਨਾ ਉਹਨਾਂ ਨਾਲ ਸਲਾਮ ਦੁਆ ਹੋਈ ਸੀਗੀ। ਲੇਕਿਨ ਫਰੀਦ ਸਾਹਿਬ ਗੱਲ ਯਾਰ ਕੀ ਉਹੀ ਮਜ਼ਾ ਆਉਂਦਾ ਭਾਈ ਜਹਾਜ਼ ਦੇ ਨਾਲ ਬਾਹਰ ਉਹਨਾਂ ਨੂੰ। ਓਏ ਯਾਰ ਇਹਨਾਂ ਦਾ ਉਹਨਾਂ ਦਾ ਭਾਜੀ ਆਪਣੇ ਰਾਹਤ ਫਤਿਹ ਅਲੀ ਸਾਹਿਬ ਤੇ ਚਾਹਤ ਫਤਿਹ ਅਲੀ ਸਾਹਿਬ ਦੋਵਾਂ ਦਾ ਇਵੈਂਟ ਇਕੱਠਾ ਹੋਣਾ ਚਾਹੀਦਾ। ਇਹਦੇ ਰਾਹ ਸਾਹਿਬ ਕੋਲ ਗੁੱਸੇ ਨਾ ਵੇਖੀ ਨਹੀਂ ਯਾਰ ਨਹੀਂ ਉਹ ਬੜੇ ਜੌਲੀ ਆਦਮੀ। ਇਵੈਂਟ 2 ਇਵੈਂਟ ਚੱਲਣੀ ਆ। ਇੱਕ ਭਾਈ ਫੁੱਲ ਕੰਮ, ਇੱਕ ਫੁੱਲ ਕੰਮ ਖਰਾਬ। ਨਹੀਂ ਥੱਲੇ ਕੋਰਸ ਸਟੈਪ ਕਹਿਣਗੇ ਨਾ, ਰਾਹਤ ਭਾਜੀ ਕਰਨਗੇ ਨਾ ਕਿ ਵੀ ਕਿੰਨਾ ਸੋਹਣਾ ਤੈਨੂੰ, ਉਹ ਕਹੇ ਰੱਬ ਨੇ ਬਣਾਇਆ, ਥੱਲੇ ਇਹ ਪੂਰਾ ਗਰਾਊਂਡ ਵਿਛਾ ਲਓ ਨਾ ਉਹਦੀ ਕੋਰਸ ਦੀ। ਪਿੱਛੇ ਕੋਰਸੀਆਂ ਨੇ ਲੜ ਪੈਣਾ, ਵੇਖ ਲਿਓ। ਪਰ ਸਾਡੇ ਸਾਜੀ ਉੱਥੇ ਮਹੱਲੇ 'ਚ ਬਾਈਪਾਸ ਨਾ 73 ਸਾਲਾਂ ਇੱਕ ਹਵੇਲੀ, ਉੱਥੇ ਕੋਈ ਨਹੀਂ ਵੜਦਾ। ਚਾਹ ਸਾਹਿਬ ਦੀ ਤਸਵੀਰ ਸੁੱਟੀ ਆ, ਚੀਖਾਂ ਮਾਰਦੀਆਂ ਭੱਜੀਆਂ ਭਾਈ ਜਿਹੜੇ ਲਾਉਣ ਬਚਾਓ, ਪੰਜਾ ਹੀ ਨਹੀਂ।
ਯਾਰ ਉਹਨਾਂ ਉਹ ਨਿਕਲ ਗਈਆਂ ਇਧਰ ਜੰਗਲਾਂ ਨੂੰ। ਭਾਈ ਮੈਂ ਦੱਸਣ ਤੇ ਦਿਆ ਕੱਲ ਮੈਂ ਨਾ ਆਡੀਓ ਟਿਕਟੋਕ ਚਲਾਣੇ ਆ, ਆਵਾਜ਼ ਨਹੀਂ ਆਉਂਦੀ ਤੇ ਉਹ ਸਾਹਮਣੇ ਆਏ ਮੈਂ ਫਟਫਟ ਪਰੇ ਕਰਤਾ ਹਲੇ ਆਵਾਜ਼ ਨਹੀਂ ਆ ਰਹੀ। ਉਹਨਾਂ ਦੇ ਬੇਟਾ ਮਿਲੀਅਨਸ ਬਿਲੀਅਨਸ ਹੋਊਗੇ ਸਾਡੇ ਵੀ। ਤੂੰ ਨਾ ਵੇਖੇਗਾ, ਅਸੀਂ ਨਾ ਵੇਖਾਂਗੇ, ਉਹਨਾਂ ਦੀ ਫਰਕ ਨਹੀਂ ਹੈ, ਹਾਂਜੀ ਉਹਨਾਂ ਨੂੰ ਕੋਈ ਫਰਕ ਨਹੀਂ। ਲੇਕਿਨ ਮੈਂ ਇਹੀ ਕਹਿੰਦਾ ਜਿਹਨੂੰ ਚਿੜਚਿੜਾਹਟ ਹੈ ਵੇ ਨਾ ਯਾਰ, ਉਹ ਆਪਣਾ ਇਲਾਜ ਉਹ ਯਾਰ ਚਿੜਚਿੜਾਹਟ ਨਹੀਂ ਹੈਗੀ, ਪਤਾ ਤੁਸੀਂ ਪੂਰਾ ਪ੍ਰੋਗਰਾਮ ਇੱਕ ਪਾਸੇ ਕਰ ਦਿੱਤਾ, ਵਜ੍ਹਾ ਗੱਲ ਹੋਈ, ਖਤਮ ਹੋ ਗਈ ਬਸ। ਮੈਂ ਕਦੋਂ ਕਹਿੰਦਾ, ਮੈਂ ਤਾਂ ਡਾਕਟਰ ਕੋ ਕਹਿਣ ਡਿਆ, ਡਾਕਟਰ ਨਸਰੁੱਲਾ ਕੋ ਜਾਣਾ ਅੱਛਾ ਚਾਹੀਦਾ। ਵੈਸੇ ਉਸਤਾਦ ਜੀ ਉਹ ਤੇ ਗੱਲ ਚੱਲਣ ਲੈਦਾ, ਅਸੀਂ ਇੱਕ ਗੱਲ ਕਰਨ ਦੇ ਸੀ ਕਿ ਰੇਸ਼ੋ ਜਿਹੜੀ ਹਾਰਟ ਅਟੈਕ ਦੀ, ਉਹ ਮਰਦਾਂ ਦੀ ਉਸਤਾਦ ਜੀ ਕਿਉਂ? ਹਾਂਜੀ ਔਰਤਾਂ ਦੀ ਹੈ ਨਹੀਂ। ਬਾਹਰ ਦੀਆਂ ਚੀਜ਼ਾਂ ਜ਼ਿਆਦਾ ਮਰਦ ਖਾਂਦੇ ਆ। ਤਨਖਾਹ ਹੀ ਮਰਦਾਂ ਦੀ। ਬਾਹਰ ਦੀਆਂ ਚੀਜ਼ਾਂ ਰੇਸ਼ੋ ਮਰਦਾਂ ਦੀ ਜ਼ਿਆਦਾ ਹੈਗੀ ਕਿ ਨਹੀਂ? ਹਾਂਜੀ ਬਾਜ਼ਾਰੀ ਖਾਣੇ ਖਾਣ ਦੀ ਹੈਗੀ ਤੇ ਰੇਸ਼ੋ ਜ਼ਿਆਦਾ। ਹਾਂਜੀ ਤੂੰ ਆਪਣੀ ਮਿਸਿਸ ਦੇ ਨਾਲ, ਬੱਚਿਆਂ ਦੇ ਨਾਲ ਅਗਰ ਸਾਲ ਦੇ ਵਿੱਚ 20 ਵਾਰੀ ਜਾਣਾ ਬਾਹਰ ਖਾਣਾ ਖਾਣ, ਇੱਕ ਮਿਸਾਲ ਆ, ਤੇ 2000 ਵਾਰੀ ਤੂੰ ਆਪ ਖਾਣਾ, ਸਾਲ ਚ ਕਿੰਨੇ 365 ਤੇ 365 ਆਹ 20 ਵਾਰੀ ਤੂੰ ਜਾਣਾ ਤੇ 200 ਵਾਰੀ ਮੇਰੇ ਹਾਲ ਤੂੰ ਬਾਹਰੋਂ ਆਪ ਖਾਂਦਾ ਹੋਏਗਾ। ਠੀਕ ਹੋ ਗਿਆ। ਹਾਂ, ਫਿਰ ਔਰਤਾਂ ਘਰ ਦੇ ਵਿੱਚ ਅਕਸਰ ਕੰਮ ਸ਼ਮ ਕਰਦੀਆਂ ਰਹਿੰਦੀਆਂ ਨੇ, ਭਾਂਡੇ ਧੋ ਲਏ, ਉਧਰ ਤੋਰ ਲਿਆ, ਉਧਰ ਤੋਰ ਲਿਆ, ਫਰਸ਼ ਧੋ ਲਿਆ, ਝਾੜ ਪੂੰਝ ਕਰ ਲਈ। ਠੀਕ ਹੈ ਜੀ। ਅਸੀਂ ਜਿੱਥੇ ਖਾਦਾ ਉੱਥੇ ਹੀ ਉਸਤਾਦ ਜੀ ਤੁਸੀਂ ਸੁਣਿਆ ਕਿ ਔਰਤ ਨੂੰ ਅਟੈਕ ਹੋਇਆ? ਨਹੀਂ ਹੁੰਦਾ। ਮਰਦ ਨਹੀਂ ਓਏ ਹੁੰਦੇ ਆ, ਹੁੰਦੇ ਰਹਿੰਦੇ, ਥੋੜੇ ਹੁੰਦੇ ਰੇਸ਼ੋ ਆ। ਘੱਟ ਆ। ਮਰਦੇ ਵੀ ਬੰਦੇ ਪਹਿਲੇ ਆ। ਤੁਹਾਨੂੰ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਨਾ, ਤੁਸੀਂ ਆਪਣੇ ਆਪਣੇ ਰਿਸ਼ਤੇਦਾਰਾਂ 'ਚ ਜਿਹਨੂੰ ਮਰਜ਼ੀ ਦੇਖ ਲਓ, ਬੰਦੇ ਪਹਿਲੇ ਵਿਚਾਰੇ ਲੱਗੇ ਜਾਂਦੇ। ਉਹਦੀ ਹੋਰ ਵਜ੍ਹਾ ਵੀ ਹੁੰਦੀ ਨਾ ਕਿ ਜ਼ਿਆਦਾ ਸਾਡੇ ਰਿਵਾਜ ਆ ਕਿ 10-12 ਸਾਲ ਵੱਡੇ ਬੰਦੇ ਨਾਲ ਸ਼ਾਦੀ, ਏਜ ਐਵਰੇਜ ਵੀ ਹੈ ਨਾ। ਹਾਂਜੀ ਹਾਂਜੀ ਇਹ ਪੁਰਾਣਾ ਵਾ ਹੁਣ ਤੇ ਬਸ, ਕਿਉਂਕਿ ਮੇਰੀ ਏਜ ਜਿਹੜੀ ਹੈ ਮੇਰੀ ਮਿਸਿਸ ਨਾਲ 2-3 ਮਹੀਨੇ ਤੋਂ 2-3 ਮਹੀਨੇ ਉਹ ਛੋਟੀ ਹੈ ਜੀ। ਉਹ ਤੇਰੇ ਤੋਂ ਵੱਡੀ ਲੱਗਦੀ, 10-12 ਸਾਲ। ਯਾਨੀ ਕਿ ਇਹਦੀ 47 ਸਾਲ ਆ ਤੇ ਉਹਦੀ ਫਿਰ 46। ਨਹੀਂ ਯਾਰ, ਹੁੰਦਾ ਨਾ, ਇਹਦਾ ਕੋਈ ਰੌਲਾ ਨਹੀਂ ਹੁੰਦਾ ਵੈਸੇ। ਰੋਲਾ ਕਿਉਂ ਨਹੀਂ ਹੁੰਦਾ ਉਸਤਾਦ ਜੀ? ਤਾਂ ਜੀ ਜ਼ਿੰਦਗੀ ਬਹੁਤ ਅੱਲਾ ਦੇ ਹੱਥ ਆ। ਐਵਰੇਜ ਦੇ ਹਿਸਾਬ ਦੇ ਨਾਲ ਦੇਖੋ, ਮੇਰੀ ਗੱਲ ਸੁਣੋ, ਤੁਸੀਂ ਸ਼ਾਦੀ ਕਰਦੇ ਹੋ, ਸ਼ਾਦੀ ਕਰਕੇ ਕਈ ਐਸੇ ਨੇ 20 ਸਾਲ ਛੋਟੀ ਕੁੜੀ ਨਾਲ ਸ਼ਾਦੀ ਕਰ ਲਈ, ਇੱਕ ਮਿਸਾਲ ਆ, ਠੀਕ ਹੈ ਨਾ। ਉਸ ਤੋਂ ਬਾਅਦ ਵਿਚਾਰੇ ਜੀਂਦੇ ਰਹਿੰਦੇ, ਬੁੱਢੀ ਉਹ ਕੁੜੀ ਪਹਿਲੇ ਮਰ ਜਾਂਦੀ, ਉਹ 20 ਸਾਲ ਵੱਡਾ ਹੋ ਗਿਆ ਵੀ ਜੀਂਦੇ ਹੁੰਦਾ। ਔਰਤ ਦੂਸਰੀ ਗੱਲ ਇਹ ਹੈ ਕਿ ਬੱਚੇ ਪੈਦਾ ਕਰਨੇ, ਮਤਲਬ ਜਲਦੀ ਢਲ ਜਾਂਦੀ ਹੈ। ਸਹੀ ਗੱਲ। ਬੰਦਾ ਜਿਹੜਾ ਨਾ, ਬੰਦਾ 40 ਸਾਲ ਦਾ ਹੋਵੇ, ਬੁੱਢੀ 30 ਸਾਲ ਦੀ ਹੋਵੇ, ਤੇ ਉਹ ਵੱਡੀ ਲੱਗਣ ਦੀ ਹੁੰਦੀ ਬੰਦੇ ਨਾਲ। ਹਾਂਜੀ। ਲੇਕਿਨ ਉਸਤਾਦ ਜੀ ਜਿਹੜੀ ਤੁਸੀਂ ਲੌਜਿਕ ਰੱਖੀ ਨਾ ਕਿ ਖਾਣੇ ਬਾਹਰਲੇ ਖਾਣ ਨਾਲ, ਇਹ ਕੋਈ ਲੌਜਿਕ ਨਹੀਂ, ਖਾਣੇ ਬਾਹਰ ਦੇ ਖਾਣ ਨਾਲ ਲੌਜਿਕ ਕਿਉਂ ਨਹੀਂ? ਨਹੀਂ ਲੋ ਔਰਤਾਂ, ਉਹ ਸੁਣ ਲਓ ਨਾ ਉਸਤਾਦ ਜੀ, ਸਭ ਤੋਂ ਪਹਿਲੇ ਡਾਕਟਰ ਕਹਿੰਦੇ ਬਾਜ਼ਾਰੀ ਖਾਣਾ ਛੱਡ ਦਿਓ। ਉਹ ਔਰਤਾਂ ਵੀ ਖਾਂਦੀਆਂ ਉਹ ਨੇ। ਸਰ ਜੀ ਨਹੀਂ ਖਾਂਦੀਆਂ ਉਦਾਂ, ਉਹ ਨਹੀਂ ਖਾਂਦੀਆਂ ਭਰਾਵਾ। ਉਹ ਯਾਰ ਇਹ ਤੇ ਹੁਣ ਦੇ ਫਾਸਟ ਫੂਡ ਨਹੀਂ ਖਾਂਦੀਆਂ। ਔਰਤ ਦੀ ਮਰਨ ਦੀ ਰੇਸ਼ੋ ਜਿਹੜੀ ਲੇਟ ਮਰਨ ਦੀ, ਉਹ ਤੇ ਬੜੀ ਪੁਰਾਣੀ। ਓਏ ਯਾਰ ਲੇਟ ਮਰਨ ਦੀ ਗੱਲ ਨਹੀਂ, ਤੂੰ ਦੇਖ ਨਾ, ਤੂੰ ਕੋਈ ਮਿਆਰ ਨਹੀਂ ਦੇਖਦਾ, ਤੂੰ ਜਿੱਥੋਂ ਤੈਨੂੰ ਰੋਟੀ ਜਿੱਦਾਂ ਦੀ ਲੱਭੇ ਤੂੰ ਖਾ ਜਾਂਦਾ। ਕੋਲੇਸਟ੍ਰੋਲ ਜ਼ਿਆਦਾ ਮਰਦਾਂ 'ਚ ਪਾਇਆ ਜਾਂਦਾ, ਤੇ ਕੋਲੇਸਟ੍ਰੋਲ ਜਿਹੜਾ ਵਾ ਉਹਦੇ ਨਾਲ ਦਿਲ ਫਾਰਗ ਹੋ ਜਾਂਦਾ, ਗੁਰਦੇ ਫਾਰਗ ਹੋ ਜਾਂਦੇ, ਮੇਦੇ ਦੀਆਂ ਬਿਮਾਰੀਆਂ ਜ਼ਿਆਦਾ। ਬੰਦਿਆਂ ਨੂੰ ਭਲਾ ਕਾਹਤੋਂ ਅਟੈਕ ਹੁੰਦੇ? ਲੱਭਦਾ ਫਿਰੇਗਾ ਚੰਨਾ ਮੇਦੇ ਦੀਆਂ ਬਿਮਾਰੀਆਂ। ਉਸਤਾਦ ਜੀ ਮੈਨੂੰ ਸਾਹ ਬੜਾ ਚੜਦਾ, ਮੈਨੂੰ ਪਸੀਨਾ ਬਹੁਤ ਜ਼ਿਆਦਾ, ਮੈਨੂੰ ਪਾ ਬੜਾ ਚੜਦਾ, ਸਾਰੇ ਗਾ ਮਾਂ, ਤੈਨੂੰ ਸਾਹ ਚੜਦਾ, ਮੈਨੂੰ ਪਾ ਚੜਦਾ, ਉਹਨੂੰ ਮੱਧਮ ਚੜਦਾ, ਮੈਨੂੰ ਤਾਂ ਚੜਦਾ, ਇਹਨੂੰ ਨੀਂਦ ਚੜਦੀ, ਮੈਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ। ਹਾਂਜੀ, ਉਹ ਪਸੀਨਾ ਜ਼ੁਲਫਾਂ ਵਾਲੀ। ਨਹੀਂ ਪਸੀਨਾ ਯਾਰ ਕਿਉਂ ਆਉਂਦਾ ਇਹਨਾਂ? ਪਸੀਨਾ ਆਉਣਾ ਜਿਹੜਾ ਵਾ ਇਹ ਕਮਜ਼ੋਰੀ। ਪਸੀਨਾ ਆਉਣਾ ਜਿਹੜਾ ਨਾ, ਇੱਕ ਪਿੱਤਾ ਪਾਟ ਗਿਆ ਹੋਵੇ ਨਾ ਅੰਦਰ, ਫੇਰ ਆਉਂਦਾ। ਅੱਲਾ ਮਾਫ ਕਰੇ। ਤੁਹਾਡੀ ਪਸੀਨੇ ਵਾਲੀ ਨਾਲੀ ਜਿਵੇਂ ਏਸੀ ਵਾਲੀ ਨਾਲੀ ਨਹੀਂ ਸਾਈਡ ਤੇ ਕੱਢੀ ਹੁੰਦੀ, ਇਹ ਤੁਹਾਡੇ ਪਿੰਡੇ 'ਚ ਹੁੰਦੀ। ਅੱਲਾ ਖੈਰ ਕਰੇ। ਮੈਨੂੰ ਸਾਹ ਮੇਰਾ ਫੁੱਲਣ ਲੱਗ ਪੈਂਦਾ, ਠੀਕ ਹੈ। ਅਜੇ ਕਿ ਮੈਂ ਐਕਸਰਸਾਈਜ਼ ਕਰਦਾ ਡੇਲੀ, ਸਵੇਰੇ 8000 ਕਦਮ ਟੁੱਟਦਾ ਮੈਂ। ਤੁਹਾਡੀ ਸ਼ਰਿਆਨ ਵਾਲੀ ਤੇਰੇ ਘਰੋਂ 8000 ਕਦਮ ਤੁਰੋ ਨਾ, ਅੱਗੇ ਝੁੰਮਰਾ ਆ ਜਾਂਦਾ। 8000 ਕਦਮ, 8000 ਉਸਤਾਦ ਜੀ ਨਹੀਂ, 8000 ਤੋਂ ਪਿੱਛੇ ਹੋਣਾ ਵਾ। ਉਹ ਅੱਗੇ ਚੱਲ ਜਾਂਦਾ ਝੁਮਰੇ ਤੋਂ। ਸਾਗਲੇ ਦੇ ਅਗਲੇ ਟੁਰ ਪੈਂਦਾ। ਉਹ ਨਹੀਂ ਉਹ ਭਰਾਵਾ ਸਾਂਗਲੇ ਤੋਂ ਅੱਛਾ ਵੈਸੇ ਨਾਸ਼ਤਾ ਕੀ ਕਰਦੇ ਹੋ ਸਵੇਰੇ? ਮੈਂ ਪਹਿਲੇ ਪੀਂਦਾ ਜਾ ਕੇ। ਜਿਹੜਾ ਕੋਈ ਕਰ ਰਿਹਾ ਹੋਵੇ, ਉਹਦੇ ਨਾਲ ਬਹਿ ਨਹੀਂ ਸਵੇਰੇ ਸਭ ਤੋਂ ਪਹਿਲੇ ਉੱਠ ਕੇ, ਹੈ ਸਵੇਰੇ ਮੈਂ ਜਦੋਂ ਉੱਠਦਾ ਵਾ 8000 ਕਦਮ ਟੁਰਨਾ। ਅੱਛਾ ਯਾਰ ਤੂੰ ਕਿਆ ਕਰ, ਇੱਕ ਤੇ ਆ ਬੜੀ ਬਿਮਾਰੀ ਹੈ, ਸਵੇਰੇ ਸਭ ਤੋਂ ਪਹਿਲੇ ਉੱਠ ਕੇ, ਮੈਂ ਸਵੇਰੇ ਉੱਠ ਕੇ, ਆਓ ਸਭ ਤੋਂ ਪਹਿਲੇ ਉੱਠ ਕੇ, ਮਤਲਬ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਮੇਰਾ, ਪਹਿਲਾ ਕੰਮ। ਨਹੀਂ ਉਹ ਤੇ ਤੂੰ ਦੂਜਾ ਕੰਮ ਕਰ ਹੀ ਨਹੀਂ ਸਕਦਾ। ਕਿਉਂ ਨਹੀਂ ਕਰ ਸਕਦਾ? ਤੂੰ ਉੱਠਣ ਤੋਂ ਪਹਿਲੇ ਕੋਈ ਕੰਮ ਕਰ, ਤੂੰ ਉੱਠਣਾ ਨਹੀਂ, ਪਹਿਲੇ ਨਾਸ਼ਤਾ ਕਰ ਲੈ, ਬਾਅਦ ਚ ਉੱਠੀ, ਏਦਾਂ ਹੋ ਸਕਦਾ? ਨਹੀਂ। ਤੇ ਫੇਰ ਤੂੰ ਸਭ ਤੋਂ ਪਹਿਲੇ ਉੱਠ ਕੇ ਕੀ ਲੌਜਿਕ ਹੀ ਨਹੀਂ ਬਣਦੀ ਇਸ ਗੱਲ ਦੀ। ਉਹ ਕਰ ਲੈਂਦਾ ਸਵੇਰ ਸਭ ਤੋਂ ਪਹਿਲੇ ਉੱਠ ਕੇ, ਤੂੰ ਕਹ ਸਵੇਰ ਉੱਠ ਕੇ, ਸਵੇਰ ਉੱਠ ਕੇ ਸਭ ਤੋਂ ਪਹਿਲੇ ਮੈਂ ਆਹ ਕੰਮ ਕਰਦਾ,
ਓਕੇ सुबह सब तो पहले उठ के ਹਾਂ ਆਹੋ ਸਵੇਰੇ ਸਭ ਤੋਂ ਪਹਿਲੇ ਉੱਠ ਕੇ ਨਾ ਮੈਂ ਉਸਤਾਦ ਜੀ 8000 ਕਦਮ ਤੁਰਨਾ ਹੈ, ਠੀਕ ਹੈ ਯਾਨੀ ਕਿ ਆਪਣੇ ਘਰ ਹੈ ਆਹੋ ਐਂਜੀ ਇਹਨਾਂ ਇਧਰੋਂ वो चादर वेख के कदमां दी वाक कर ਕਿਹੜਾ ਵੇਖ ਕੇ ਕਦਮ ਵਧਾ ਨਹੀਂ ਗਲੀ ਹੈ ਯਾਰ, ਉਹ ਗਲੀ 8000 ਕਦਮ 600 ਕਦਮ ਦੀ ਗਲੀ ਆ ਪੂਰੀ, ਹੈ 600 ਕਦਮ ਦੀ 15 ਮਿੰਟ ਲੱਗਦੇ ਹੀ। ਇਹ ਕਰਦਾ ਹੋਣਾ ਲੱਗਦਾ ਉਹ ਰੱਖੇ ਵਾਲਾ ਇਹਦਾ ਰਿਸ਼ਤੇਦਾਰ ਅੱਧੇ ਫੋਨ ਤੇ ਹੀ ਆ ਜਾਂਦਾ ਸਵੇਰ ਨਾਸ਼ਤੇ 'ਚ ਕੀ ਫਸਲ ਸਾਹਿਬ ਲੱਸੀ ਕਿਹਦੇ ਕੋਲੋਂ ਲੱਸੀ ਪੇੜੇ ਵਾਲੀ ਲੱਸੀ, ਠੀਕ ਹੈ, ਫਿਰ ਦੁਪਹਿਰੇ ਨਾਰਾਂ ਦਾ ਜੂਸ। ਆਹੋ ਇਹ ਸ਼ਡੂਲ ਹੈਗੇ ਦਾ ਲਾਰਜ ਚਾਰ ਜਾਲੇ ਦੀ ਗੱਲ ਉਹਦੀ ਗੱਲ ਕਰ। ਉਹੀ ਕਰ ਦੋ। ਉਹੀ ਠੀਕ ਆ ਯਾਰ ਅਨਾਰ ਚੱਲੇ ਨਾਲ ਜਾਂ ਦੂਸਰੇ ਨਹੀਂ ਦੂਜੇ ਨਾਰ ਯਾਰ, ਬਦਾਨਾ ਪਤਾ ਸਹੀ ਸਹੀ ਬਦਾਨਾ ਕੰਧਾਰੀ। ਨਹੀਂ ਸਵੇਰ ਨਾਸ਼ਤੇ ਦੀ ਗੱਲ ਕਰਨ ਨੇ ਨਾਸ਼ਤੇ 'ਚ ਮੈਂ ਕਹਿ ਰਿਹਾ ਲੱਸੀ ਪੀਣੀ, ਮੈਂ ਲੱਸੀ ਪੀ ਕੇ ਫਿਰ ਮੈਂ ਸੋ ਜਾਣਾ, ਠੀਕ ਹੈ, ਫਿਰ ਮੈਂ ਦੁਪਹਿਰੇ ਉੱਠਣਾ ਹੈਗਾ। ਯਾਰ ਫੈਸਲ ਸਾਹਿਬ ਕਿੱਡੀ ਗਲਤ ਗੱਲ ਉਸਤਾਦ ਜੀ, ਉੱਠਣਾ ਵਾ ਲੱਸੀ ਪੀਣੀ ਤੇ ਫਿਰ ਸੌਣਾ। ਉਹਦਾ ਫਾਇਦਾ ਹੀ ਕੋਈ ਕੰਮ ਤੇ ਚਲੇ ਜਾਵਾਂ, ਤੇਰੇ ਨਾਲ ਦੇ ਦਫ਼ਤਰ ਆਉਂਦੇ। ਲੈ ਵੀ ਮੈਨੂੰ ਸਵੇਰੇ ਲੱਸੀ ਪਿਆ ਦਿਓ, ਸਾਰੀ ਦਿਹਾੜੀ ਮੈਨੂੰ ਬੁਲਾ ਕੇ ਬਹਾਲ। ਲੱਸੀ ਪੀਣ ਤੋਂ ਮੈਂ ਬਾਅਦ ਕਹਿੰਦਾ ਅੰਜਲ ਤਾਂ ਬਲੈਕ ਲੈਵਲ ਪੀਤੀ ਹੈ, ਕਿਹੜੀ ਲੱਸੀ ਹੈ ਕਿਤੇ ਦਹੀਂ ਵਾਲੀ। ਤੁਸੀਂ ਪੇੜੇ ਪਾਇਆ ਕਰੋ, 2 ਪੇੜੇ ਪਾ ਲਿਆ ਕਰੋ ਵਿੱਚ ਕਿਤੇ, ਮੈਂ ਇਹੋ ਜਿਹੇ ਲਪੇੜੇ ਪਾਉਣੇ ਨਾ ਤੇਰੇ। ਸੋਨੇ ਤੇ ਸੁਹਾਗਾ ਹੋ ਜਾਂਦਾ। ਅੱਛਾ ਤੁਸੀਂ ਲੱਸੀ ਪੀ ਕੇ ਨਹੀਂ ਉੱਠੇ। ਲੱਸੀ ਪੀ ਕੇ ਤੇ ਮੈਂ ਗਿਆ ਸਮਝੋ, ਫੇਰ ਸਾਰੀ ਦਿਹਾੜੀ ਮੈਂ ਇੰਝ ਹੁੰਦਾ ਜਿਵੇਂ ਨੀਂਦ। ਐਦਾਂ ਹੀ ਹੈ, ਲੱਸੀ ਪੀ ਕੇ ਮੈਨੂੰ ਨੀਂਦ ਆ ਜਾਂਦੀ, ਫਿਰ ਮੈਂ 3 ਵਜੇ ਉੱਠਣਾ, ਅਨਾਰਾਂ ਦਾ ਜੂਸ ਪੀਣਾ, ਠੀਕ ਹੈ। ਯਾਰ ਨਾ ਨਹੀਂ ਨਹੀਂ ਉਧਰ ਕਰੋ ਤੇ ਭਾਵੇਂ ਉਹੀ ਹੈ ਗੱਲ ਕਰੋ। ਜਿਸ ਲਾਗੇ ਤੁਸੀਂ ਉਧਰ ਆਇਆ ਨਹੀਂ, ਬੇਰ ਤੋਂ ਵੱਧ ਤਾਂ ਕੋਈ ਸ਼ਾਇਦ ਨਹੀਂ ਆਈ। ਹਾਂਜੀ, ਤੇ ਰਾਤ ਨੂੰ ਮਨਚੂਰੀਅਨ, ਠੀਕ ਹੈ, ਬਲੈਕ ਪੇਪਰ, ਬਲੈਕ ਪੇਪਰ ਹਾਂਜੀ ਬਲੈਕ ਪੇਪਰ ਬੱਚੇ ਤੇਰੇ ਪੇਪਰਾਂ ਤੋਂ ਉਹ ਪੈਸੇ ਕਾਲੀ- ਯਾਰ ਪਹਿਲੇ ਦਰਵਾਜ਼ੇ 'ਚ ਤੇ ਕੋਈ ਪੇਪਰ ਲਾ, ਸਿੱਧੀ ਝਾਤੀ ਅੰਦਰ ਪੈਂਦੀ ਹੈ। ਬਲੈਕ ਪੇਪਰ ਉਹਦਾ ਖਾਣ ਪਿਛਲੇ ਨਾਲ ਕੀ ਕਮਰੇ ਚੱਲਦਾ? ਦੀ ਕੰਧ ਦੇ ਨਾਲ ਜਿਹੜੀ ਪੇਟੀ ਪਈ ਉਹ ਵੀ ਬਾਹਰੋਂ ਬੰਦੇ ਲੋਕੀ ਕਹਿੰਦੇ ਬਾਜੀ ਇਹ ਪੇਟੀ ਖੁੱਲੀ, ਤਾਲਾ ਲਾ ਲਓ ਇਹਨੂੰ। ਉਹਦਾ ਖਾਣ ਦੇ ਨਾਲ ਕੀ ਤਲਕ? ਨਹੀਂ ਤੇ ਉਹ ਕਹਿੰਦੇ ਵੀ ਇਹ ਪਹਿਲੋਂ ਬਲੈਕ ਪੇਪਰ ਤੇ ਉਹ ਕਹਿੰਦੇ ਨੇ ਜਿਨ੍ਹਾਂ ਦਾ ਸਾਰਾ ਬਿਲਕੁਲ ਓਕੇ ਹੋਵੇ। ਓਕੇ ਹਾਂ ਕਹਿੰਦਾ ਮੇਰੇ ਕੋਈ ਏਲੀਅਨ ਹੈ, ਮੈਂ ਗਿਆ ਤੇ ਬਾਂਦਰ ਦੀ ਟਿੰਡ ਕਰਕੇ ਇੰਜ ਭਾਇਆ ਉਹਨੂੰ। ਕਹਿੰਦਾ ਮੇਰੇ ਕੋ ਏਲੀਅਨ ਆ, ਲੈ ਕਹਿੰਦਾ ਮੈਂ ਕਿਹਾ ਬਾਂਦਰੇ ਦੀ ਟਿੰਡ ਕਰਕੇ ਇੰਜ ਬਣਾਇਆ। ਲੈ ਏਲੀਅਨ ਡਾਕਟਰ ਨੂੰ ਕਹਿੰਦਾ ਜਾ ਕੇ ਕਹਿੰਦਾ ਮੈਨੂੰ 14 ਟੀਕੇ ਲਾ ਦੋ। ਕਹਿੰਦੇ ਕਿਉਂ? ਕਹਿੰਦੇ ਜਿਹੜਾ ਕਾਰ ਦੇ ਕੋਈ ਕੁੱਤਾ ਨਹੀਂ ਆਇਆ ਵਾਲਾ ਉਹਨੇ ਦੰਦੀ ਵੱਢ ਲਈ। ਕਹਿੰਦਾ ਮੇਰਾ ਕੈਰੀਅਰ ਕਿਸੇ ਨੇ ਤਬਾਹ ਕਰਤਾ, ਮੈਂ ਜਾ ਕੇ ਦੇਖਿਆ ਤੇ ਸਾਈਕਲ ਚ ਕੋਈ ਸਟੈਂਡ ਵਿੰਗਾ ਕਰ ਗਿਆ। ਕਹਿੰਦਾ ਹੋਵੇ ਜੋ ਕੈਰੀਅਰ ਪਿਛਲਾ ਕੈਰੀਅਰ ਹੁੰਦਾ ਉਹ ਵਾਲਾ, ਉਹ ਸਟੈਂਡ ਹੁੰਦਾ ਵਾ। ਨਹੀਂ ਨਹੀਂ, ਇਹਦੀ ਬੜੀ ਕਿਸਮਤ ਖਰਾਬ ਹੀ ਯਾਰ ਬਾਸ ਦੀ। ਉਹ ਨੋਵੈਲਟੀ ਬੋਲਦੇ ਨਹੀਂ, ਜਿਹੜਾ ਪੱਥਰ ਦਾ ਘੋੜਾ ਵਾ, ਏਡੀ ਕਿਸਮਤ ਖਰਾਬ ਆ, ਉਹਨੇ ਦਲਤੀ ਮਾਰਤੀ। ਯਾਰ ਕਾਰਪੋਰੇਸ਼ਨ ਤੋਂ ਫ੍ਰਿਜ ਲੈਣੀ ਸੀ ਤੇ ਵਿਚੋਲਾ ਲੱਭਦਾ ਫਿਰ। ਮੈਡੀਕਲ ਸਟੋਰ ਵਾਲੇ ਨੂੰ ਕਹਿੰਦਾ ਕਦੋਂ ਕੁ ਬੰਦ ਕਰਨਾ, ਉਹ ਕਹਿੰਦਾ ਠਹਿਰ ਕੇ, ਕਹਿੰਦਾ ਯਾਰ ਮੈਂ ਖੋਤਾ ਬਣਾਉਣਾ। ਉਲਟੀ ਤੇ ਉੱਥੇ ਬਹਿ ਗਿਆ। ਮੈਂ ਕੀ ਹੈਗਾ ਚਾਚੇ ਨੇ ਲੰਘਣਾ, ਮੈਂ ਵਿੱਚ ਵਟਾ ਮਾਰਨਾ। ਯਾਰ ਕੀ ਬਕਵਾਸ ਹੈ ਯਾਰ ਚਾਹ ਓਏ ਤਾਂ ਯਾਰ ਵੈਸੇ ਠੀਕ ਇਹ ਸੀ ਨਾ। ਮੈਂ ਤੁਹਾਨੂੰ ਕਿਹਾ ਨਹੀਂ ਉਹੀ ਸਹੀ ਸੀ, ਤੁਸੀਂ ਹੋਰ ਗੰਦੇ ਪਾਸੇ ਤੋਂ। ਗੁੱਸਾ ਸੀ ਤੇ ਚਾਹਤ ਪਤੀ ਖਾਣ ਦੀ ਉਹ ਤਸਵੀਰ, ਉਹ ਗੇਂਦ ਜੀ ਨਹੀਂ ਹੁੰਦੀ ਜਿਹੜੀ ਐ ਕਰਕੇ ਸੁੱਟੋ ਤੇ ਅੱਗੋਂ ਉਹ ਬਾਲੇ ਜਿਹੇ ਡਿੱਗ ਪੈਂਦੇ, ਉਹਦੇ ਤੇ ਲਾ ਕੇ ਸੁੱਟੋ। ਅੱਛਾ ਫੈਸਲ, ਤੂੰ ਆਊਟਿੰਗ ਤੇ ਬੱਚਿਆਂ ਨੂੰ ਲੈ ਕੇ ਕਿੱਥੇ ਕਿੱਥੇ ਗਿਆ ਅੱਜ ਤੱਕ? ਟੋਬੇ ਉਹ ਜਿਹੜੀ ਫੁੱਫਾ ਨਹੀਂ ਇਹਨਾਂ ਦੇ ਉਹਨਾਂ ਨੇ ਤਮਾਕੂ ਲਾਇਆ ਸੀ ਬੱਚੇ ਨੂੰ, ਸਾਰੇ ਕਹਿੰਦਾ ਉਹ ਤੁਹਾਨੂੰ ਇੱਕ ਬੰਦੇ ਨੇ 10,000 ਇੱਕ ਬੰਦੇ ਨੇ 10,000 ਦੇਣਾ ਸੀਗਾ ਤੇ ਬੂਹੇ ਤੇ ਚਾਰ ਬਦਲੀ ਗਾਂ ਤਸਵੀਰ ਲਾਤੀ। ਉਹ ਹੁੰਦਾ ਸੀ ਮੁੜ ਜਾਂਦਾ ਸੀ। ਸਹੀ, ਉਹਨਾਂ ਦਾ ਸੈਂਜਨ ਵੀਜ਼ਾ ਸਾਰਿਆਂ ਬੱਚਿਆਂ ਦਾ। ਕਿੱਥੇ ਸੈਂਜਨ ਵੀਜ਼ਾ ਵਾ, ਜਿੱਥੇ ਮਰਜ਼ੀ ਚਲੇ ਜਾਣ। ਯੂਰਪ ਦਾ, ਜਿਸ ਮੁਲਕ 'ਚ ਯੂਰੋ ਚੱਲਦਾ ਨਾ, ਮੇਰੇ ਬੱਚੇ ਜਾ ਸਕਦੇ ਉੱਥੇ। ਯੂਰੋ ਯਹੀ ਦੋਸਤੀ ਹੈ। ਨਹੀਂ ਨਹੀਂ ਉਸਤਾਦ ਜੀ, ਸਹੀ ਗੱਲ। ਮਰੀ ਨਰਾਨ ਕਗਾਨ ਯੂਰੋ ਚੱਲਦਾ, ਘਰ ਰੋਬ ਨਹੀਂ ਚੱਲਦਾ। ਅੱਛਾ ਗਲੀ ਤੁਹਾਡੀ ਵੀ ਨਤੀਆ ਹੀ ਹੈ। ਨਤੀਆ ਅੱਲਾਹ ਦੀ ਕਸਮ, ਤੁਹਾਡੀ ਗਲੀ ਨਾਲੋਂ ਜ਼ਿਆਦਾ ਦੁਨੀਆ ਤੇ ਕੋਈ ਨਤੀਆ ਗਲੀ ਨਹੀਂ ਹੈ ਬੇਟੇ, ਨਤੀਆ। ਸਹੀ ਗੱਲ। ਤੇ ਤੁਹਾਡੇ ਬੱਚੇ ਗੋਖੂਵਾਲ ਜਾਣਾ ਤੇ ਉੱਥੋਂ ਦੀ ਪੁਲਿਸ ਵੀਜ਼ੇ ਚੱਕਣ ਲੱਗ ਪੈਂਦੀ ਵੀ ਕਿੱਥੋਂ ਆਏ। ਸਹੀ ਗੱਲ ਆ, ਮਾਸ਼ਾਅੱਲਾ। ਮੈਂ ਰੱਖੀ ਪੜਦੇ ਉਹਦੀ ਵੱਡੀ ਸਲਾਈ ਤੇ ਨਹੀਂ ਜੀ, ਉੱਥੋਂ ਝੂਟਾ ਲੈਣਾ ਸੀ ਤਾਂ ਮੋਬਾਈਲ 'ਚ ਤਾਮਰੀ ਫਿਲਮ ਭਰਾ ਲਈ। ਕਹਿੰਦਾ ਬਹੁਤ ਲੰਮੀ ਸੀੜੀ। ਉਹ ਭਾਜੀ ਉਹਦੀ ਡਿੱਗ ਜਾਂਦਾ ਬੰਦਾ, ਕੀ ਹੋ ਗਿਆ? ਤੁਸੀਂ ਕਿਹੜਾ ਪੁੱਤੋਂ ਵੀ ਚੱਲੇ ਮਠਾਰ 'ਚ ਬਹਿ ਗਏ, ਅੱਲਾ ਮਾਫੀ ਦੇ। ਲਿਫਟ ਇੰਨੀ ਉੱਤੇ ਲੈ ਗਿਆ, ਉੱਤੋਂ ਪਲਾਜ਼ੇ ਚੋਂ ਬਾਹਰ ਆ ਗਈ ਭਾਈ। ਉੱਤੋਂ ਦੀ ਆ ਗਈ। ਉੱਤੋਂ ਦੀ ਬਾਹਰ ਖੋਕਾ ਟੈਪ ਪਰ ਬੈਠਾ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਬਹੁਤ। ਓਏ ਹੋਏ ਹੋਏ ਯਾਰ, ਲੇਕਿਨ ਸਾਜੀ ਜੇ ਕਿਸੇ ਨੂੰ ਨਹੀਂ ਨਹੀਂ, ਉਹਨੇ ਕਿਹਾ ਯਾਰ, ਉਹਨੇ ਕਿਹਾ ਬਹਾਰੋਂ ਫੂਲ ਬਰਸਾਓ। ਓ ਯਾਰ ਸਾਜ ਕਰ ਦੋਗਾ ਤੁਸੀਂ। ਭਾਜੀ ਰਾਹਤ ਫਤਿਹ ਅਲੀ ਸਾਹਿਬ ਜਿਹੜੇ ਨੇ ਨਾ, ਚਾਰ ਉਹ ਨਹੀਂ ਜਿਹੜੇ ਰਾਹਤ ਫਤਿਹ ਅਲੀ ਸਾਹਿਬ ਨੇ, ਹਾਂ।
ਯਾਰ ਜਦੋਂ ਉਹ ਚੁੱਪ ਨੇ ਅਸੀਂ ਸਾਲੇ ਲੱਗਦੇ ਹਾਂ। ਸਹੀ ਗੱਲ, ਜਿਹੜੇ ਕਰੀਬੀ ਪੈਂਦੇ। ਜਦੋਂ ਉਹ ਮਜ਼ੇ ਲੈ ਰਹੇ ਨੇ ਤੇ ਅਸੀਂ ਵੀ ਲਈਏ। ਤੇ ਯਾਰ ਬੜੇ ਵੱਡੇ ਆਦਮੀ ਨੇ ਰਾਹਤ ਫਤਿਹ ਅਲੀ ਖਾਨ ਸਾਹਿਬ, ਉਹਨਾਂ ਨੂੰ ਤੇ ਕਸਮੇ ਉਸ ਮਜ਼ਾ ਲੈਂਦੇ ਹੁਣ ਉਸਤਾਦ ਜੀ। ਯਾਰ ਤੁਸੀਂ ਇਹ ਵੇਖੋ, ਇਹ ਨਾਮ ਜਿਹਦੇ ਨਾਮ ਦੇ ਨਾਲ ਲੱਗ ਜਾਂਦਾ ਹੈ ਫਿੱਟ ਹੋ ਜਾਂਦਾ। ਅੱਛਾ ਯਾਰ ਇੱਕ ਹੋਰ ਗੱਲ ਆ, ਬੜੇ ਬੜੇ ਆਰਟਿਸਟ ਨੇ, ਵੱਡੇ ਵੱਡੇ ਇਸ ਟਾਈਮ ਆਤਫ ਸਾਹਿਬ ਨੇ, ਹੋਰ ਬੜੇ ਜਿਹੜੇ ਇਸ ਟਾਈਮ ਨਾਮਵਰ ਸਿੰਗਰ ਲਾ ਲਓ। ਰਾਹਤ ਭਾਜੀ ਨੂੰ ਮੈਂ ਬਜ਼ਾਰੇ ਬੇਵਕੂਫ 'ਚ ਮਿਲਿਆ, ਉਹ ਕਲਿੱਪ ਵੀ ਸੀ, ਮੈਂ ਤੁਹਾਨੂੰ ਦਿਖਾਇਆ ਸੀ ਜਿਹੜਾ ਉਹਨਾਂ ਦੇ ਨਾਲ। ਅੱਛਾ ਫਿਰ ਫਰੂਕ ਸਟੂਡੀਓ ਮੇਰੀ ਮੁਲਾਕਾਤ ਹੋਈ, ਯੂਨਸ ਅਬਦੁੱਲਾ ਸਾਹਿਬ ਨੇ ਕਰਾਈ ਸੀ। ਅੱਛਾ ਵੀ ਉਹਨਾਂ ਦੀ ਤਬੀਅਤ ਤੋਂ, ਉਹਨਾਂ ਨਾਲ ਮਿਲ ਜੁਲ ਕੇ, ਉਹਨਾਂ ਨਾਲ ਬਹਿ ਕੇ, ਉਹਨਾਂ ਦੇ ਨਾਲ ਮਤਲਬ ਥੋੜਾ ਵਕਤ ਗੁਜ਼ਾਰ ਕੇ ਤੁਹਾਨੂੰ ਬਿਲਕੁਲ ਨਹੀਂ ਲੱਗੇਗਾ ਕਿ ਯਾਰ ਐਡਾ ਵੱਡਾ ਭਾਈ, ਤੁਹਾਨੂੰ ਨਹੀਂ ਲੱਗੇਗਾ ਤੁਹਾਡੇ ਕੋਲ ਦੋਸਤ ਨੇ। ਰਾਹਤ ਫਤਿਹ ਅਲੀ ਖਾਨ ਸਾਹਿਬ, ਰਾਹਤ ਫਤਿਹ ਅਲੀ ਖਾਨ। ਬਹੁਤ ਅੱਛਾ ਇੱਕ ਹੋਰ ਗੱਲ, ਉਹਨਾਂ 'ਚ ਨਾ ਇੱਕ ਬੜਾ ਸ਼ਰਾਰਤੀ ਜਿਹਾ ਬੱਚਾ ਟਾਈਪ, ਜਿਸ ਤਰ੍ਹਾਂ ਨਾ ਤੁਸੀਂ ਉਹ ਸਾਰੇ ਕੰਮ ਪਾਜ ਦੇਖੋ ਨਾ ਉੱਥੇ ਤੁਸੀਂ, ਤੇ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਹੈ ਜੀ ਉਹ ਬਿਲਕੁਲ ਉਹ ਜਿਸ ਤਰ੍ਹਾਂ ਨਾ ਬੜੇ ਪੋਲਾਈਟ ਜੇ, ਮਾਸੂਮ ਜਿਹਾ ਇੱਕ ਬੱਚਾ, ਮਤਲਬ ਕੋਈ ਨਹੀਂ ਉਹਨਾਂ ਨੂੰ ਪਤਾ ਕਿ ਵੀ ਮੈਂ ਐਡਾ ਵੱਡਾ। ਅੱਛਾ ਇੱਕ ਉਹਨਾਂ ਦਾ ਕ੍ਰੈਡਿਟ ਮੇਰੇ ਹਿਸਾਬ ਨਾਲ, ਇੱਕ ਤੇ ਕ੍ਰੈਡਿਟ ਉਹਨਾਂ ਦਾ ਨਾ ਕਿ ਆਪ ਸਿੰਗਰ ਬੜੇ ਅੱਛੇ ਨੇ, ਆਪ ਦੁਨੀਆ ਨੂੰ ਬੜੀ ਵੱਡੀ ਮਤਲਬ ਐਟਮਾਂ ਦਿੱਤੀਆਂ ਨੇ, ਗਾਣੇ ਜਿਹੜਾ ਉਹਨਾਂ ਦਾ ਸੌਂਗਸ। ਲੇਕਿਨ ਇਸ ਤੋਂ ਵੀ ਵੱਡਾ ਜਿਹੜਾ ਮੈਂ ਕ੍ਰੈਡਿਟ ਉਹਨਾਂ ਦਾ ਸਮਝਦਾ ਨਾ, ਕਿ ਉਹਨਾਂ ਨੇ ਖਾਨ ਸਾਹਿਬ ਨੁਸਰਤ ਨਾਲ ਸਟੇਜ ਤੇ ਮੇਰਾ ਹਾਲ ਸਭ ਤੋਂ ਜ਼ਿਆਦਾ ਵਕਤ ਉਹਨਾਂ ਨੇ ਗੁਜ਼ਾਰਿਆ। ਕਿਆ ਬਾਤ। ਔਰ ਉਹ ਐਡੇ ਕਿ ਜਦੋਂ ਬੈਠੇ ਨੇ ਨਾ ਨਾਲ, ਤੇ ਇੰਜ ਕਰਕੇ ਦੇਖ ਰਹੇ ਨੇ ਖਾਨ ਸਾਹਿਬ ਨੂੰ, ਤੇ ਫਿਰ ਉਸ ਤੋਂ ਬਾਅਦ ਥੋੜੇ ਵੱਡੇ ਹੋਏ ਤੇ ਫਿਰ ਉਧਰ ਪਰੇ ਕੰਨੀ ਤੇ ਵੀ ਬੈਠੇ ਨੇ। ਭਾਵੇਂ ਉਹ ਜਿਹੜਾ ਟਾਈਮ ਹੈ ਨਾ ਉਹਨਾਂ ਦੇ ਨਾਲ, ਖਾਨ ਸਾਹਿਬ ਦੇ ਨਾਲ ਗੁਜ਼ਾਰਨਾ, ਮੇਰੇ ਹਿਸਾਬ ਨਾਲ ਉਹ ਜ਼ਿਆਦਾ ਹਾਂਜੀ ਬਿਲਕੁਲ ਅਹਿਮੀਅਤ ਵਾਲਾ ਵਾ, ਉਹ ਜ਼ਿਆਦਾ ਕੀਮਤੀ ਟਾਈਮ ਸੀ। ਠੀਕ ਹੈ ਨਾ। ਔਰ ਇੱਕ ਉਸਤਾਦ ਜੀ ਇੱਕ ਹੋਰ ਹੈ ਕਿ ਰਾਹਤ ਸਾਹਿਬ ਦੇ ਬਾਰੇ 'ਚ ਅਸੀਂ ਸੁਣਦੇ ਆਂ, ਮਿਲਦੇ ਆਂ, ਉਹਨਾਂ ਨੇ ਦੱਸਿਆ ਕਿ ਰਾਹਤ ਸਾਹਿਬ ਏਡੇ ਹਰ ਆਰਟਿਸਟ ਦੀ ਇੰਨੀ ਕਦਰ ਕਰਦੇ ਨੇ, ਉਹ ਕੋਈ ਜਿੱਦਾਂ ਦਾ ਵੀ ਹੈ ਨਾ, ਲੇਕਿਨ ਉਹ ਆਰਟਿਸਟ ਦੀ ਕਦਰ ਬਹੁਤ ਕਰਦੇ ਨੇ ਉਸਤਾਦ ਜੀ। ਕਿਤੇ ਵੀ ਬੈਠੇ, ਉਹ ਤੁਹਾਡਾ ਜ਼ਿਕਰ ਵੀ ਕੀਤਾ ਉਹਨਾਂ, ਤੇ ਸਾਡੀ ਟੀਮ ਦਾ ਵੀ, ਯਾਨੀ ਉਹਨਾਂ ਦੀ ਬੱਚਿਆਂ 'ਚ, ਉਹਨਾਂ ਦੇ ਸਾਰੇ ਭਰਾਵਾਂ 'ਚ, ਸਾਡੇ ਫੈਮਿਲੀ 'ਚ, ਭੈਣਾਂ 'ਚ ਸਾਡੇ, ਉਹ ਜਿੱਦਾਂ ਉਹ ਦੇਖਦੇ ਨੇ ਸਾਨੂੰ। ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਨਾਜ਼ਰੀਨ, ਉਹਨਾਂ ਦਾ ਜਿਹੜਾ ਬੇਟਾ ਨਾ, ਉਹਨਾਂ ਦਾ ਬੇਟੇ ਦਾ ਜਿਹੜਾ ਵੋਕਲ ਆ ਸ਼ਾਹਜ਼ਮਾਨ ਦਾ, ਤਾਂ ਜੀ ਮੇਰੇ ਐਕਸਪੀਰੀਅੰਸ ਨਾਲ ਜਿੰਨਾ ਕੁ ਮੈਂ ਦੇਖਦਾ, ਬਹੁਤ ਭਰਵਾਂ, ਠੋਸ ਔਰ ਸਹੀ, ਜਾਨੀ ਕਿ ਜਿਹੜਾ ਗਾਉਣ ਵਾਲਾ ਵੋਕਲ ਹੁੰਦਾ ਨਾ, ਉਹ ਉਸ ਬੱਚੇ ਦਾ, ਸਾਡੇ ਪੁੱਤਰ ਦਾ। ਮੈਂ ਜੈਨੂਇਨ ਗੱਲ ਕਰ ਰਿਹਾ। ਬਾਕੀ ਵਕਤ ਦੇ ਨਾਲ ਐਸਤਾ ਗਾਏਗਾ ਤੇ ਮੈਚੁਰਨੈਸ ਆਉਂਦੀ ਜਾਂਦੀ ਨਾ, ਮੈਚੁਰਨੈਸ ਆਉਂਦੀ ਜਾਂਦੀ। ਲੇਕਿਨ ਜਿਹੜਾ ਕੁਦਰਤੀ ਉਹਦਾ ਵੋਕਲ ਹੈ ਨਾ, ਬਹੁਤ ਰਚਿਆ ਵੋਕਲ। ਉਸਤਾਦ ਜੀ ਮੇਰੇ ਨਾਲ ਫੋਨ ਤੇ ਗੱਲ ਹੋਈ, ਫਰੀਦ ਭਾਈ ਨੇ ਕਰਾਈ ਸੀ, ਤੇ ਉਹ ਕਹਿੰਦੇ ਯਾਰ ਫੈਸਲ ਭਾਈ ਤੁਹਾਡੀ ਜਿਹੜੀ ਬਾਪ ਵਾਲੀ ਸ਼ਾਇਰੀ ਨਾ, ਉਹ ਆਪਣੇ ਵਾਲਦ ਨੂੰ ਅੱਧੀ ਸੁਣਾਉਣ ਵਾਲੀ। ਅੱਧੀ ਵਾਲਦ ਨੂੰ ਸੁਣਾਉਣ ਵਾਲੀ, ਅੱਧੀ ਦੋਸਤਾਂ ਨੂੰ ਸੁਣਾਉਣ ਵਾਲੀ। ਕਹਿੰਦਾ ਫੈਸਲ ਭਾਈ ਵਾਹ ਵਾਹ ਕਿਆ ਕਹਿੰਦੇ, ਕਹਿੰਦਾ ਤੁਹਾਡੀ ਸ਼ਾਇਰੀ ਉਹ ਆ ਸਿਰਫ ਅੱਧੀ ਵਾਲਦ ਸਾਹਿਬ ਨੂੰ ਸੁਣਾ ਸਕਦੇ। ਸਹੀ ਗੱਲ। ਲੋ ਜੀ ਨਾਜ਼ਰੀਨ, ਥੈਂਕ ਯੂ, ਲਵ ਯੂ, ਤੇ ਆਪਣਾ ਬਹੁਤ ਖਿਆਲ ਰੱਖਣਾ, ਤੇ ਸੁਣੋ ਜਿਹਨੂੰ ਮਰਜ਼ੀ ਸੁਣੋ, ਜਿਹਨੂੰ ਮਰਜ਼ੀ ਵੇਖੋ, ਤੁਹਾਨੂੰ ਕਿਹੜਾ ਫੜ ਲੈਣਾ ਕਿਸੇ ਨੇ। ਤੁਹਾਡੇ ਆਪਣੇ ਮੋਬਾਈਲ, ਤੁਹਾਡੇ ਆਪਣੀਆਂ ਅਕਲਾਂ, ਤੁਹਾਡੀਆਂ ਆਪਣੀਆਂ ਨਜ਼ਰਾਂ, ਤੁਹਾਡਾ ਆਪਣਾ ਬੈਲੈਂਸ, ਤੁਹਾਡਾ ਆਪਣਾ ਨੈਟ। ਚਲੋ ਫਰਮਾਇਸ਼ ਤੇ ਪੂਰੀ ਕਰ ਦੋ ਨਾ ਸਾਡੇ ਵੱਲੋਂ ਜੋ ਮਰਜ਼ੀ, ਜਿਹਨੂੰ ਮਰਜ਼ੀ ਵੇਖੋ। ਚਲੋ ਠੀਕ ਹੋ ਗਿਆ ਭਾਈ। ਠੀਕ ਹੈ ਜੀ, ਓਕੇ ਜੀ ਨਾਜ਼ਰੀਨ, ਅੱਲਾ ਹਾਫਿਜ਼।